अगर तुहाडी लैंगुएज ना रही तो तुहाडी लैंगुएज वो बुनियाद है जिस दी टहनियां ते पूरी तुहाडी रैतल खड़ी है। इस दरख्त नूं इस दी जड़ां नूं बचाना बहुत ज़रूरी है, इनू पानी देना बहुत ज़रूरी है और वो जड़ां और वो पानी देना वो है इसका पढ़ाया जाना। जदों तक तुसीं इस ज़बान नूं तलीमी इदारियां दे विच नहीं लियाओगे उदों तक इहदा निफाज हो ही नहीं सकता। सत श्री अकाल, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ। ਨਾਜ਼ਰੀਨ, ਅਸੀਂ ਜਦੋਂ ਵੀ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਪੰਜਾਬ ਦੇ ਰੇਤਲ ਦੀ ਜਾਂ ਪੰਜਾਬ ਦੇ ਬੂਦੋਬਾਸ਼ ਕਲਚਰ ਦੇ ਉੱਤੇ ਗੱਲ ਕਰੀਦੀ ਹੈ ਤੇ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਸਾਨੂੰ ਇਸ ਚੀਜ਼ ਦੀ ਹੁੰਦੀ ਹੈ ਕਿ ਪੰਜਾਬੀ ਲਈ ਸੇਵਾਕਾਰ ਕਿਹੜੇ ਨੇ, ਪੰਜਾਬੀ ਦੀ ਸੇਵਾ ਕੌਣ ਕਰ ਰਹੇ ਨੇ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਪੰਜਾਬੀ ਪ੍ਰਚਾਰ ਦੇ ਕਰਤਾ ਦਰਤਾ ਕਹਿ ਲਓ, ਪ੍ਰੈਜ਼ੀਡੈਂਟ ਕਹਿ ਲਓ, ਮਤਲਬ ਤੁਸੀਂ ਕੋਈ ਵੀ ਖਿਤਾਬ ਦੇ ਦਿਓ ਕਿ ਉਹਨਾਂ ਨੇ ਪੰਜਾਬ ਦੀ ਜ਼ੁਬਾਨ ਲਈ, ਪੰਜਾਬ ਦੇ ਪ੍ਰਚਾਰ ਲਈ ਦਿਨ ਰਾਤ ਮਿਹਨਤ ਕੀਤੀ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਹਿਮਦ ਰਜ਼ਾ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪੰਜਾਬ ਦੇ ਪ੍ਰਚਾਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਨੇ ਉਹ ਕੰਮ ਨੂੰ ਅਸੀਂ ਹਾਈਲਾਈਟ ਕਰਕੇ ਅਸੀਂ ਹਰ ਆਪਣੇ ਪੰਜਾਬੀ ਭਾਈ ਤੱਕ ਇਹ ਗੱਲਬਾਤ ਪਹੁੰਚਾਈਏ। ਜੀ अस्सलाम वालेकुम सर। जी वालेकुम सलाम नासिर साहब जी आए ਨੂੰ ਬਹੁਤ ਸ਼ੁਕਰੀਆ ਤੁਹਾਡਾ। ਅੱਛਾ ਸਰ, ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਪੰਜਾਬੀ ਪ੍ਰਚਾਰ, ਪੰਜਾਬ ਦੀ ਜ਼ੁਬਾਨ ਜਾਂ ਪੰਜਾਬ ਦੀ ਰੇਤਲ ਜਾਂ ਪੰਜਾਬ ਦਾ ਕਲਚਰ ਸੁਣ ਕੇ ਲੋਕਾਂ ਦਾ ਜ਼ਿਹਨ ਬਣਿਆ ਹੋਇਆ ਕਿ ਪੁਰਾਣੀ ਗੱਲ ਜੀ। ਤੁਸੀਂ ਇਸ ਮਾਡਰਨ ਦੌਰ ਦੇ ਵਿੱਚ ਪੰਜਾਬੀ ਦੀ ਪ੍ਰਚਾਰ ਕਰਨ ਵਾਸਤੇ ਇਦਾਰਾ ਬਣਾਇਆ, ਉਸ ਇਦਾਰੇ ਨੂੰ ਫਾਲ ਕੀਤਾ, ਉਹਦੇ ਨਾਲ ਤੁਸੀਂ ਜੁੜਤ ਕੀਤੀ, ਉਹਨੂੰ ਚਲਾ ਰਹੇ ਹੋ ਤੇ ਮਾਸ਼ਾਅੱਲਾ ਬਹੁਤ ਅੱਛਾ ਚਲਾ ਰਹੇ ਹੋ। ਇਹ ਖਿਆਲ ਤੁਹਾਨੂੰ ਕਿੰਜ ਆਇਆ? ਇਹ ਤੁਹਾਡੇ ਜਬਿਲਤ 'ਚ ਜਾਂ ਤੁਹਾਡੇ ਖੂਨ 'ਚ ਚੀਜ਼ ਸ਼ਾਮਲ ਸੀ ਕਿ ਤੁਸੀਂ ਪੰਜਾਬੀ ਦੀ ਸੇਵਾ ਕਰਨੀ ਹੈ? नासिर साहब ਤੁਹਾਡਾ ਬਹੁਤ ਅੱਛਾ ਸਵਾਲ ਹੈ। ਥੋੜਾ ਜਿਹਾ ਮੈਂ ਇਸ ਤੇ ਟਾਈਮ ਲਵਾਂਗਾ। ਟਾਈਮ ਮੈਂ ਇਸ ਲਈ ਲਵਾਂਗਾ ਕਿ ਇਹਦਾ ਥੋੜਾ ਜਿਹਾ ਬੈਕਗ੍ਰਾਉਂਡ ਤੁਹਾਨੂੰ ਦੱਸਣਾ ਬਿਲਕੁਲ ਸਰ, ਜ਼ਰੂਰਤ ਹੈ। ਦੇਖੋ, ਸਾਡੇ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ ਨਾ ਇਹ ਅਲਮੀਆ ਹੈ, ਇਹ ਬਹੁਤ ਵੱਡਾ ਦੁਖਾਂਤ ਹੈ ਕਿ ਇੱਥੋਂ ਦਾ ਜਿਹੜਾ ਜੰਮਿਆ ਜਾਇਆ ਹੈ ਨਾ ਉਹਨੂੰ ਸ਼ੁਰੂ ਤੋਂ ਹੀ ਇਸ ਧਰਤੀ ਤੋਂ ਨਾ ਵੱਖ ਕਰ ਦਿੱਤਾ ਜਾਂਦਾ ਹੈ। ਉਹਨੂੰ ਦੁਨੀਆ ਦੇ ਹੋਰ ਨਜ਼ਰੀਆਤ ਨਾਲ ਤੇ ਖੱਬੇ ਸੱਜੇ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਲੇਕਿਨ ਜਿਹੜੀ ਆਪਣੀ ਧਰਤੀ ਹੈ, ਆਪਣੀ ਧਰਤੀ ਦੇ ਲੋਕ ਹਨ, ਉਹਨਾਂ ਨੂੰ ਸ਼ੁਰੂ ਤੋਂ ਹੀ ਤੋੜ ਦਿੱਤਾ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਇਹ ਤਸੱਬ ਹੈ। ਆਪਣੀ ਗੱਲ ਕਰਨਾ ਤਸੱਬ ਹੈ, ਲੋਕਾਂ ਦੀ ਗੱਲ ਕਰੋ, ਲੋਕਾਂ ਦੀ ਗੱਲ ਕਰਨਾ ਮੁਹੱਬਤ ਹੈ। ਸੋ ਇਹੀ ਮੇਰੇ ਨਾਲ ਹੋਇਆ। ਸਕੂਲ ਗਏ, ਕਾਲਜ ਗਏ, ਯੂਨੀਵਰਸਿਟੀ ਗਏ ਤੇ ਪਤਾ ਹੀ ਨਹੀਂ ਸੀ ਕਿ ਫਲਸਫਾ ਹੈ ਕਿ ਹਮੇਸ਼ਾ ਉਹੀ ਜਦੋਂ ਕਿਸੇ ਨੇ ਪੰਜਾਬੀ ਦੀ ਗੱਲ ਕੀਤੀ, ਉਹ ਤੂੰ ਮੁਤੱਸਬ, तेरे च तसब किते, सब की गल करो, सब तो पहले फलाना, सब तो पहले फलाना। वो 4-5 चीज़ों तो बाद फिर किते आके होंदा सी ते वो फिर अपनी धरती का ख्याल आंदा सी। फिर उहदे ते कुछ दुनिया उदों तक सोशल मीडिया दे नेड़े आ चुकी सी और इंटरनेट बहुत ज़्यादा तुसीं कह लो कि अप्रोचेबल हो चुके सी। इस चीज़ ते क्वेश्चन ते बनया, वो जाके यूनीवर्सिटी दे विच बनया कि आखिरी क्वेश्चन है कि ਜਦੋਂ ਸਿੰਧੀਆਂ ਦੇ ਨਾਲ ਮਿਲਣਾ ਸ਼ੁਰੂ ਹੋਇਆ, ਜਦੋਂ ਇੱਧਰ ਉੱਧਰ ਦੇ ਨਾਲ ਮਿਲਣਾ ਹੋਇਆ, ਉਹਨਾਂ ਦੀ ਸੋਚ ਡਿਫਰੈਂਟ ਦੇਖੀ ਤੇ ਉਦੋਂ ਜਦੋਂ ਇੱਕ ਕੰਪੈਰੀਜ਼ਨ ਫਿਰ ਆਪਣਾ ਆਪ ਇਤਸਾਬ ਕੀਤਾ ਤੇ ਉਦੋਂ ਫਿਰ ਆਪਣੀ ਪਿਛਲੀ ਗੁਜ਼ਰੀ ਲਾਈਫ ਤੇ ਉਹ ਅਫਸੋਸ ਹੋਇਆ ਕਿ ਅਸੀਂ ਆਪਣੀ ਧਰਤੀ ਤੋਂ ਹੀ ਵਾਂਝੇ ਹੋ ਗਏ। ਅਸੀਂ ਆਪਣੇ ਲੋਕਾਂ ਤੋਂ ਹੀ ਜਿਹੜਾ ਪਿਆਰ ਕਰਨਾ ਸੀ, ਜਿਹੜਾ ਉਹਨਾਂ ਨੂੰ ਅੱਗੇ ਵਧਾਉਣਾ ਸੀ, ਉਹਨਾਂ ਦੀ ਤਰੱਕੀ ਵੇਖਣੀ ਸੀ, ਅਸੀਂ ਉਸ ਨੂੰ ਤਸੱਬ ਕਹਿਣਾ ਸ਼ੁਰੂ ਹੋ ਗਏ। ਸੋ 2013 ਦੇ ਵਿੱਚ ਜਦੋਂ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ, ਮੇਰਾ ਬਿਜ਼ਨਸ ਸੀ ਡਾਇਰੈਕਟ ਮਾਰਕੀਟਿੰਗ, ਬ੍ਰਾਂਡ ਐਕਟੀਵੇਸ਼ਨ। ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਮੁਖਤਲਿਫ ਬ੍ਰਾਂਡਸ ਨੂੰ ਨਵੇਂ ਆਈਡੀਆਜ਼ ਦਿੰਦੇ ਹਾਂ ਕਿ ਕਿਹੜੇ ਆਈਡੀਆਜ਼ ਦੇ ਤਹਿਤ ਅਸੀਂ ਬ੍ਰਾਂਡ ਐਕਟੀਵੇਸ਼ਨ ਕਰਨੀ ਹੈ, ਐਪਲੀਕੇਬਲ ਕਿਹਦੇ ਥਰੂ ਹੈ, ਕੀ ਹੋ ਸਕਦਾ ਹੈ। ਸੋ ਪੰਜਾਬੀ ਦੇ ਨਾਲ ਵੀ ਜਦੋਂ ਮੈਂ ਦੇਖਿਆ ਤੇ ਪੰਜਾਬੀ ਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਨਾ ਤਾਂ ਅਸੀਂ ਉਹਨੂੰ ਖੂਹਾਂ ਤੇ ਲੈ ਜਾਂਦੇ ਹਾਂ, ਅਸੀਂ ਉਹਨੂੰ ਪਾਥੀਆਂ ਤੇ ਲੈ ਜਾਂਦੇ ਹਾਂ। ਵੇਲਾ ਕੀ ਹੈ? ਵੇਲਾ ਹੈ ਕਿ ਇੱਕ ਸਾਈਡ ਤੇ ਜਿਹੜੀ ਇੱਥੇ ਲੈਂਗੁਏਜ ਦੇ ਨਿਫਾਜ਼ ਕੀਤਾ ਗਿਆ ਸੀ ਉਰਦੂ ਦਾ, ਉਹ ਵੀ ਦਮ ਤੋੜ ਰਹੀ ਹੈ। ਇੱਥੇ ਤੇ ਨਵੀਆਂ ਤੋਂ ਨਵੀਆਂ, ਜਿਵੇਂ ਬੁੱਲੇ ਸ਼ਾਹ ਨੇ ਫਰਮਾਇਆ ਸੀ ਕਿ ਇਸ਼ਕ ਦੀ ਨਵੀਂ ਨਵੀਂ ਬਹਾਰ, ਤੇ ਇੱਥੇ ਤੇ ਹਰ ਜਿਹੜੇ ਦਿਨ ਹੈ ਉਹ ਨਵੀਂ ਬਦਲਦੀ ਸੁਸਾਇਟੀ ਹੈ। ਫਿਰ ਉਹਦੇ ਵਿੱਚ ਜਿੱਦਤ ਨੂੰ ਇਹਦੇ 'ਚ ਦੇਖਣਾ ਸੀ। ਹੁਣ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਜੋ ਤੁਹਾਡੇ ਕੋਲ ਅੱਛਾ ਹੈ, ਜੋ ਤੁਸੀਂ ਕ੍ਰੀਏਟ ਕਰ ਲਿਆ ਹੈ, ਜਿਹਨੂੰ ਤੁਸੀਂ ਦੁਨੀਆ ਦੇ ਸਾਹਮਣੇ ਰੱਖੋਗੇ ਤਾਂ ਦੁਨੀਆ ਉਸ ਨੂੰ ਐਕਸੈਪਟ ਕਰੇਗੀ, ਫਖਰ ਕਰੇਗੀ। ਤੁਸੀਂ ਆਪਣਾ ਬੁੱਲੇ ਸ਼ਾਹ ਦੁਨੀਆ ਦੇ ਸਾਹਮਣੇ ਰੱਖੋਗੇ ਤਾਂ ਉਹਨੂੰ ਐਕਸੈਪਟ ਕਰੇਗੀ।
ਤੁਸੀਂ ਆਪਣੀ ਪਾਥੀਆਂ ਅੱਗੇ ਰੱਖੋਗੇ ਤਾਂ ਦੁਨੀਆ ਨੂੰ ਐਕਸੈਪਟ ਨਹੀਂ ਕਰੇਗੀ, ਉਹਦੇ ਤੇ ਹੱਸੇਗੀ। ਸੋ ਜਿਹੜਾ ਅੱਛਾ ਹੈ ਉਹਨੂੰ ਮਾਡਰਨ ਵੇ ਦੇ ਨਾਲ ਤੁਸੀਂ ਅੱਗੇ ਲੈ ਕੇ ਆਓ, ਔਰ ਅੱਜ ਦਾ ਜੋ ਵੇਲਾ ਹੈ ਉਸ ਦੇ ਤਹਿਤ ਹੀ ਫਿਰ ਸਾਨੂੰ ਸੋਚਣਾ ਪੈਂਦਾ ਹੈ। ਫਿਰ ਕਿਵੇਂ ਕੰਮ ਹੋ ਸਕਦਾ ਹੈ, ਉਹ ਨਵੇਂ ਆਈਡੀਆਜ਼, ਕਿ ਮਿਸਾਲ ਦੇ ਤੌਰ ਤੇ ਤੁਸੀਂ ਕਿਸ ਤਰ੍ਹਾਂ ਬ੍ਰਾਂਡਿੰਗ ਦੇ ਥਰੂ ਆਪਣਾ ਮੈਸੇਜ ਦੇ ਸਕਦੇ ਹੋ, ਕਿਸ ਤਰੀਕੇ ਦੇ ਨਾਲ ਤੁਸੀਂ ਮੀਡੀਆ ਤੇ ਆ ਸਕਦੇ ਹੋ, ਕਿਉਂਕਿ ਨੈਸ਼ਨਲ ਚੈਨਲ ਤੇ ਆਣਾ ਵੀ ਤੇ ਇਹ ਵੀ ਤੇ ਇੱਕ ਆਰਟ ਹੈ ਨਾ, ਅਦਰਵਾਈਜ਼ ਤੇ ਇੱਥੇ ਕੋਈ ਵੱਡਾ ਨਾਮ ਹੋਏਗਾ ਤੇ ਉਹਨੂੰ ਹੀ ਕਵਰੇਜ ਦੇਣਗੇ। ਸੋ ਪੰਜਾਬੀ ਦੀ ਗੱਲ ਕਿਸ ਤਰੀਕੇ ਨਾਲ ਉੱਥੇ ਕਰਵਾਉਣੀ ਹੈ, ਕੀ ਕਰਨਾ ਹੈ, ਇਹ ਫਿਰ ਇੱਕ ਨਵਾਂ ਕੁਐਸਚਨ ਸੀ, ਔਰ ਨਵੇਂ ਕੁਐਸਚਨ ਦੇ ਵਿੱਚ ਅਸੀਂ ਉਸ ਨੂੰ ਮਨਵਾਉਣ ਦੇ ਵਿੱਚ ਪਿਛਲੇ ਕੋਈ 7-8 ਸਾਲਾਂ ਦੇ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਅੱਜ ਉਹੀ ਇੰਟਰਨੈਸ਼ਨਲ ਲੈਵਲ ਦੇ ਚੈਨਲ ਹੋਣ ਜਾਂ ਨੈਸ਼ਨਲ ਲੈਵਲ ਦੇ ਚੈਨਲ ਹੋਣ ਜਿੱਥੇ ਪੰਜਾਬੀ ਕਦੇ ਨਹੀਂ ਬੋਲੀ ਜਾਂਦੀ ਸੀ, ਅਗਰ ਗਲਤੀ ਦੇ ਨਾਲ ਕਿਸੇ ਦੇ ਮੂੰਹ 'ਚੋਂ ਪੰਜਾਬੀ ਨਿਕਲ ਜਾਂਦੀ ਸੀ ਤੇ ਉਹਦਾ ਮਜ਼ਾਕ ਔਰ ਠੱਠਾ ਉਡਾਇਆ ਜਾਂਦਾ ਸੀ। ਅੱਜ ਤੁਸੀਂ ਦੇਖੋ ਕਿ ਜਿਹੜੇ ਨੈਸ਼ਨਲ ਚੈਨਲ ਸੰਭਾਲ ਕੇ ਬੈਠੇ ਹਨ, ਜਾਣ ਕੇ ਉਹ ਐਂਕਰ ਪੰਜਾਬੀ ਬੋਲੇਗਾ, ਉਹ ਜਾਣ ਕੇ ਉਹਦਾ ਟੱਚ ਦੇਵੇਗਾ ਕਿ ਗੱਲ ਪੱਕੀ ਹੋ ਜਾਵੇ। ਸੋ ਸੁਸਾਇਟੀ ਕਿੱਥੇ ਖੜੀ ਸੀ 8 ਸਾਲ ਪਹਿਲੇ, 8 ਸਾਲ ਬਾਅਦ ਅੱਜ ਕਿੱਥੇ ਖੜੀ ਹੈ, ਇਹ ਸੋਚ ਕੇ ਥੋੜੀ ਖੁਸ਼ੀ ਹੁੰਦੀ ਹੈ। ਸਰ ਤੁਸੀਂ ਹੁਣੇ ਤਜ਼ਕਰਾ ਕੀਤਾ ਕਿ ਜਿਸ ਵਿੱਚ ਬੁੱਲੇ ਸ਼ਾਹ ਦੇਵਾਂਗੇ ਤਾਂ ਕਬੂਲ ਕਰਨਗੇ, ਪਾਥੀਆਂ ਦੇਣਗੀਆਂ, ਯਾਨੀ ਖੂਹਾਂ ਦੀਆਂ ਗੱਲਾਂ ਤੁਸੀਂ ਪੁਰਾਣੇ ਦੌਰ ਦੀ ਗੱਲ ਕੀਤੀ। ਮੈਂ ਇਸੇ ਗੱਲ ਨੂੰ ਲੈ ਕੇ ਚੱਲਾਂਗਾ ਕਿ ਸਾਨੂੰ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਇੱਕ ਚੀਜ਼ ਆਪਣੇ ਦਿਮਾਗ 'ਚ ਪਾ ਲੈਣੀ ਚਾਹੀਦੀ ਹੈ ਕਿ ਸਿਰਫ ਜਿਹੜਾ ਲਿਬਾਦਾ ਵਾ ਉਹ ਪੰਜਾਬੀ ਨਹੀਂ, ਤੁਸੀਂ ਪੈਂਟ ਸ਼ਰਟ ਪਾ ਕੇ ਵੀ ਪੰਜਾਬੀ ਬੋਲ ਸਕਦੇ ਹੋ, ਤੁਸੀਂ ਟਾਈ ਲਾ ਕੇ ਵੀ ਬੋਲ ਸਕਦੇ ਹੋ, ਤੁਸੀਂ ਵੱਡੀ ਗੱਡੀ 'ਚ ਬਹਿ ਕੇ ਏਸੀ ਵਾਲੇ ਕਮਰੇ 'ਚ ਬਹਿ ਕੇ ਰੂਮ 'ਚ ਬਹਿ ਕੇ, ਜ਼ਰੂਰੀ ਨਹੀਂ ਕਿ ਉਹਦੇ ਵਾਸਤੇ ਤੁਸੀਂ ਲਾਚਾ ਪਾਓ, ਤੁਸੀਂ ਸਿਰ ਤੇ ਪੱਗਾਂ ਰੱਖੋ, ਇਹ ਜ਼ਰੂਰੀ ਨਹੀਂ ਹੈਗਾ। ਤੁਸੀਂ ਇਸ ਨੁਕਤੇ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹ ਮੇਰੇ ਤੇ ਵੀ ਅਕਸਰ ਲੋਕ ਇਤਰਾਜ਼ ਕਰਦੇ ਹਨ ਕਿ ਲੋ ਜੀ ਉਹ ਬੰਦਾ ਤੇ ਟਾਈ ਲਾਂਦਾ ਹੈ, ਪੈਂਟ ਸ਼ਰਟ ਪਾਉਂਦਾ ਹੈ, ਅੰਗਰੇਜ਼ਾਂ ਦਾ ਉਹ ਲਿਬਾਸ ਪਾਉਂਦਾ ਹੈ, ਗੱਲ ਉਹ ਪੰਜਾਬੀ ਦੀ ਕਰਦਾ ਹੈ। ਹੁਣ ਦੇਖੋ, ਅਗਰ ਮੈਂ ਕੋਈ ਲਾਚਾ ਪਾ ਕੇ ਜਾਂ ਮੈਂ ਕੋਈ ਧੋਤੀ ਪਾ ਕੇ ਮੈਂ ਕਿਸੇ ਮਲਟੀਨੈਸ਼ਨਲ ਕੰਪਨੀ ਦੇ ਆਫਿਸ ਜਾਵਾਂਗਾ ਤਾਂ ਮੇਰਾ ਮਜ਼ਾਕ ਬਣੇਗਾ, ਕਿਉਂਕਿ ਸੁਸਾਇਟੀ ਉਸ ਤੋਂ ਵਾਂਝੀ ਹੋ ਗਈ। ਜਿਹੜੇ ਪਿਛਲੇ 70 72 73 ਸਾਲ ਗੁਜ਼ਰੇ ਨਾ, ਸੁਸਾਇਟੀ ਕਿਧਰੇ ਚਲੀ ਗਈ, ਅਸੀਂ ਕਿਧਰੇ ਖੜੇ ਹਾਂ। ਸੋ ਹੁਣ ਸਾਨੂੰ ਐਕਸੈਪਟੇਬਲ ਬਣਾਉਣ ਲਈ ਥੋੜਾ ਦਰਮਿਆਨੀ ਰਸਤਾ ਅਪਣਾਉਣਾ ਪਏਗਾ। ਯਾਨੀ ਕਿ ਸੌਰੀ ਮੈਂ ਗੱਲ ਕੱਟ ਰਹੀ ਕਿ ਅਗਰ ਅਸੀਂ ਕਹੀਏ ਕਿ ਅਸੀਂ ਨਹੀਂ ਜੀ ਨਹੀਂ, ਅਸੀਂ ਮਜ਼ਬੀ ਬਹੁਤ ਜ਼ਿਆਦਾ ਵਾਂ ਤੇ ਫਿਰ ਅਸੀਂ ਸੁਣਨ ਦੇ ਮੁਤਾਬਕ ਊਂਠਾਂ ਤੇ ਸਫ਼ਰ ਕਰਿਆ ਕਰੀਏ। ਹਾਂ, ਬਿਲਕੁਲ ਉਹੀ ਹੈ। ਫਿਰ ਅਸੀਂ ਊਂਠਾਂ ਤੇ ਸਫ਼ਰ ਕਰਿਆ ਕਰੀਏ, ਵੇਲਾ ਗੱਡੀਆਂ ਛੱਡ ਦਈਏ, ਜਿਹਨੂੰ ਵੇਲੇ ਦੀ ਕਮਾਂਡ ਸੰਭਾਲਣ ਦਾ ਚੱਜ ਆ ਗਿਆ, ਉਹ ਕੌਮਾਂ, ਉਹ ਅਫਰਾਦ, ਉਹ ਅੱਗੇ ਨਿਕਲ ਗਏ। ਸੋ ਸਾਨੂੰ ਵੀ ਇਹ ਹੈ ਕਿ ਜਿੰਨਾ ਕੁ ਐਕਸੈਪਟ ਹੋ ਸਕਦਾ। ਮਿਸਾਲ ਦੇ ਤੌਰ ਤੇ ਮੈਂ ਇਸ ਚੀਜ਼ ਨੂੰ ਬੁਰਾ ਨਹੀਂ ਸਮਝਦਾ ਕਿ ਤੁਸੀਂ ਆਪਣੇ ਲਾਚਾ ਪਾਓ, ਸਾਰਾ ਕੁਝ ਪਾਓ, ਲੇਕਿਨ ਉਹ ਲਾਚੇ ਦੇ ਦਰਮਿਆਨ ਦੀ ਕੋਈ ਅਗਰ ਤੁਹਾਡੇ ਕੋਲ ਕੋਈ ਚੀਜ਼ ਹੋ ਸਕਦੀ ਹੈ, ਤੁਸੀਂ ਕਿਤੇ ਪੱਗ ਪਾਓ, ਖੂਬਸੂਰਤੀ ਹੈ, ਲੇਕਿਨ ਉਹਨੂੰ ਆਪਣੀ ਜਿਹੜੀ ਲੈਂਗੁਏਜ ਦਾ ਮਨਵਾਣਾ ਹੈ, ਆਪਣੀ ਧਰਤੀ ਦੇ ਕੁਐਸਚਨ ਤੋਂ, ਆਪਣੇ ਪੰਜਾਬੀ ਹੋਣ ਦੇ ਉਹਦੇ ਨਾਲ ਮਸ਼ਰੂਤ ਨਾ ਕਰੋ। ਅਗਰ ਤੁਸੀਂ ਮਸ਼ਰੂਤ ਕਰੋਗੇ ਤਾਂ ਪਿੱਛੇ ਰਹਿ ਜਾਓਗੇ। ਸੋ ਜਿਹੜਾ ਨਵੇਂ ਵੇਲੇ ਦੀ ਲੋੜ ਹੈ, ਉਸ ਲੋੜ ਨੂੰ ਜੇ ਅਸੀਂ ਲੱਭ ਲਿਆ, ਉਸ ਨੂੰ ਪੂਰਾ ਕਰ ਦਿੱਤਾ, ਤੇ ਫਿਰ ਇਹ ਹੋ ਸਕਦਾ ਇਹਨਾਂ ਲਾਚਾਂ ਦਾ ਵੀ ਰਿਵਾਈਵਲ, ਇਹਨਾਂ ਪੱਗਾਂ ਦਾ ਵੀ ਰਿਵਾਈਵਲ ਉਹ ਅਗਲੇ ਕੋਈ 5-7 ਸਾਲਾਂ ਦੇ ਵਿੱਚ ਹੋ ਜਾਵੇ। ਲੇਕਿਨ ਪਹਿਲੇ ਤੋਂ ਨੁਕਤਾ ਲੱਭਣਾ ਹੈ ਨਾ ਕਿ ਕਿਹੜਾ ਨੁਕਤਾ ਹੈ ਜਿਹੜਾ ਇਸ ਸਾਈਡ ਤੇ ਨਹੀਂ ਆਉਣ ਦਿੰਦਾ। ਅੱਛਾ ਸਰ, ਤੁਸੀਂ ਗੱਲ ਕਰ ਰਹੇ ਸੀ ਕਿ 7-8 ਸਾਲ ਤੋਂ ਤੁਸੀਂ ਇਸ ਸੇਵਾ ਦਾ ਕੰਮ ਕਰ ਰਹੇ ਹੋ, ਪੰਜਾਬੀ ਸੇਵਾਕਾਰ ਹੋ। ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਹੈ, ਤਾਂ ਕਿ ਅਸੀਂ ਜਿਹੜੀਆਂ ਮੁਸ਼ਕਿਲਾਤ ਨੇ ਪਹਿਲੇ ਅਸੀਂ ਉਹਨਾਂ ਨੂੰ ਡਿਸਕਸ ਕਰ ਲਈਏ ਕਿ ਜਦੋਂ ਵੀ ਕੋਈ ਬੰਦਾ ਕੋਈ ਕੰਮ ਸ਼ੁਰੂ ਕਰਨ ਲੱਗਦਾ ਹੈ, ਉਹਨੂੰ ਸਭ ਤੋਂ ਪਹਿਲੇ ਮੁਸ਼ਕਿਲਾਤ ਹੀ ਘੇਰਦੀਆਂ ਨੇ। ਪੰਜਾਬੀ ਦੀ ਰਾਹ ਦੇ ਵਿੱਚ ਤੁਹਾਨੂੰ ਕਿਹੜੀਆਂ ਮੁਸ਼ਕਿਲਾਤ ਆਈਆਂ ਇਸ ਤਨਜ਼ੀਮ ਦੇ ਹਵਾਲੇ ਨਾਲ ਸਪੈਸ਼ਲ? ਦੇਖੋ, ਸਭ ਤੋਂ ਵੱਡਾ ਤੇ ਜਿਹੜਾ ਇੱਕ ਮਸਲਾ ਤੁਹਾਡੇ ਸਾਹਮਣੇ ਆਉਂਦਾ ਹੈ, ਉਹ ਇੱਥੋਂ ਦਾ ਮਾਈਂਡ ਸੈਟ ਹੈ, ਠੀਕ, ਜਿਹੜਾ ਇੱਥੋਂ ਦੀ ਰਿਆਸਤ ਨੇ ਬਣਾਇਆ ਹੈ ਔਰ ਪਿਛਲੇ 73 ਸਾਲਾਂ ਤੋਂ ਪੂਰੀ ਮਿਹਨਤ ਲਾ ਕੇ ਬਣਾਇਆ ਹੈ। ਜਿਸ ਤਰੀਕੇ ਮੈਂ ਪਿਛਲੇ ਕੁਐਸਚਨ ਦੇ ਤੁਹਾਡੇ ਜਵਾਬ ਦਿੱਤਾ ਹੈ ਕਿ ਉਹਦੇ ਤੋਂ ਸੁਸਾਇਟੀ ਨੂੰ, ਲੋਕਾਂ ਨੂੰ ਜਿਹੜਾ ਹੈ ਇੰਜ ਤਿੱਤਰ ਬਿੱਤਰ ਕੀਤਾ ਗਿਆ ਹੈ, ਕੋਈ ਨੇੜੇ ਆ ਕੇ ਖੜੇ ਹੀ ਨਾ ਹੋ। ਉਹਨਾਂ ਦੇ ਦਰਮਿਆਨ ਦੇ ਵਿੱਚ ਕੁਝ ਲੋਕਾਂ ਦੇ ਮਫਾਦਾਤ ਹੈ। ਸੋ ਪੰਜਾਬੀ ਦੇ ਨਾਲ ਵੀ ਇਹੋ ਹੀ ਕੁਝ ਹੋਇਆ ਹੈ ਕਿ ਉਹਨਾਂ ਨੇ ਪੰਜਾਬੀ ਨੂੰ ਪਿੱਛੇ ਹਟਾ ਕੇ ਤੇ ਬਹੁਤ ਸਾਰੇ ਆਪਣੇ ਮਫਾਦਾਤ ਅਚੀਵ ਕਰਨੇ ਨੇ, ਔਰ ਉਹਨਾਂ ਮਫਾਦਾਤ ਨੂੰ ਅਚੀਵ ਕਰਨ ਲਈ ਉਹਨਾਂ ਨੇ ਲੋਕਾਂ ਦੇ ਅੰਦਰ ਐਸੇ ਜ਼ਹਿਰੀਲੇ ਨਜ਼ਰੀਆਤ ਦਾ ਜ਼ਹਿਰ ਭਰਿਆ ਹੈ ਕਿ ਜਦੋਂ ਤੁਸੀਂ ਪੰਜਾਬੀ ਦੀ ਗੱਲ ਕਰੋਗੇ ਤਾਂ ਉਹਨਾਂ ਨੂੰ ਉਹ ਤਸੱਬ ਦੀ ਸ਼ਕਲ ਦੇ ਵਿੱਚ ਨਜ਼ਰ ਆਏਗਾ। ਜਦੋਂ ਤੁਸੀਂ ਕਿਸੇ ਗੈਰ ਜ਼ਬਾਨ ਦੀ ਗੱਲ ਕਰੋਗੇ ਤਾਂ ਉਹ ਕਹੇਗਾ ਆਹਾ ਹਾ ਭਾਈ ਉਸਕੇ ਤੋਂ ਫਲਾਂ ਸ਼ਹਿਰ ਕਿਆ कहने उनका, अरे वाह 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 वाह। ਤੇ ਇਹ ਜਿਹੜਾ ਮਾਈਂਡ ਸੈਟ ਹੈ ਨਾ, ਇਸ ਨੇ ਬਰਬਾਦ ਕੀਤਾ ਹੈ ਸੁਸਾਇਟੀ ਨੂੰ, ਮਤਲਬ ਆਪਣੇ ਨੇੜੇ ਨਹੀਂ ਆਉਣਾ। ਦੂਸਰਾ ਜਿਹੜਾ ਵੱਡਾ ਅਲਮੀਆ ਹੈ ਕਿ ਜਿਹੜੇ ਪੰਜਾਬੀ ਦੇ ਵਿੱਚ ਆਉਂਦੇ ਹਨ ਕੁਝ ਲੋਕ, ਕਿਉਂਕਿ ਉਹਨਾਂ ਦੀ ਜਿਹੜੀ ਮੈਂਟਲ ਗਰੂਮਿੰਗ ਹੈ ਉਹ ਕੋਈ ਇੰਸਟੀਟਿਊਸ਼ਨ ਨਹੀਂ ਕਰਦਾ, ਉਹ ਆਮ ਮਾਤੜ ਲੋਕ ਹੁੰਦੇ ਨੇ, ਸਾਦਾ ਲੋਕ ਹੁੰਦੇ ਨੇ। ਉਹ ਫਿਰ ਜਦੋਂ ਆਉਂਦੇ ਨੇ ਤਾਂ ਜਿਹੜਾ ਸੁਸਾਇਟੀ ਦਾ ਜ਼ਹਿਰ ਉਹਨਾਂ ਦੇ ਅੰਦਰ ਪੈਨੀਟ੍ਰੇਟ ਕੀਤਾ ਹੋਇਆ ਹੁੰਦਾ ਹੈ, ਉਹ ਫਿਰ ਅੱਗੇ ਆ ਕੇ ਪੰਜਾਬੀ ਦੇ ਵਿੱਚ ਉਹੀ ਪਾਉਂਦੇ ਨੇ।
ਮਿਸਾਲ ਦੇ ਤੌਰ ਤੇ ਪੰਜਾਬੀ ਤਨਜ਼ੀਮਾਂ ਦੇ ਕੁਝ ਲੋਕ ਹਨ ਜਿਹੜੇ ਕੋਈ ਪੁਰਾਣੇ ਕੰਮ ਕਰ ਰਹੇ ਹੋਣਗੇ, ਉਹ ਨਵੇਂ ਆਉਣ ਵਾਲੇ ਬੰਦੇ ਨੂੰ ਐਕਸੈਪਟ ਨਹੀਂ ਕਰਨਗੇ। ਅੱਛਾ, ਖਾਸ ਕਰ ਪੜ੍ਹੇ ਲਿਖੇ ਬੰਦੇ ਨੂੰ ਕਦੀ ਐਕਸੈਪਟ ਨਹੀਂ ਕਰਨਗੇ। ਮਿਸਾਲ ਦੇ ਤੌਰ ਤੇ ਮੈਂ ਆਪਣੀ ਮਿਸਾਲ ਦੇਣਾ ਕਿ ਮੈਨੂੰ ਪਹਿਲੇ ਦਿਨ ਤੋਂ ਲੈ ਕੇ ਤੇ ਕੋਈ 2-4 ਸਾਲ ਪਹਿਲੇ ਤੱਕ ਬਹੁਤ ਸਾਰੇ ਵੱਡੀਆਂ ਤਨਜ਼ੀਮਾਂ ਦੇ ਲੋਕ ਜਿਹੜੇ ਨੂੰ ਕਹਿੰਦੇ ਸੀ, ਉਹਨਾਂ ਨੇ ਇੱਕ ਪ੍ਰੋਪੇਗੈਂਡਾ ਮੇਰੇ ਖਿਲਾਫ ਕੀਤਾ ਸੀ ਕਿ ਇਹ ਤੇ ਏਜੰਸੀਜ਼ ਦਾ ਬੰਦਾ ਹੈ, ਕਿਉਂਕਿ ਏਜੰਸੀਜ਼ ਤੋਂ ਹਟ ਕੇ ਇਤਨੀ ਜਲਦੀ ਇਤਨੇ ਵੱਡੇ ਕੰਮ ਕਰ ਲੈਣਾ ਆਮ ਲੋਕਾਂ ਦੇ ਵਾਸਤੇ ਉਹ ਤਾਂ ਮੁਮਕਿਨ ਹੀ ਨਹੀਂ। ਸੋ ਇੱਕ ਦੂਜੇ ਨੂੰ ਤਸਲੀਮ ਨਾ ਕਰਨਾ, ਉਹ ਇੱਕ ਲਹਿਰ ਨਾ ਬਣਨ ਦਾ ਪੰਜਾਬੀ ਦਾ ਲਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਸਲਾ ਹੈ। ਫਿਰ ਅੱਗੇ ਅਸੀਂ ਤੀਸਰੇ ਨੰਬਰ ਤੇ ਆਈਏ ਤੇ ਉਹ ਇਸ ਸੁਸਾਇਟੀ ਦੇ ਅੰਦਰ ਪੰਜਾਬੀ ਦੇ ਅੰਦਰ ਜਿਹੜਾ ਹੈ ਪੰਜਾਬੀ ਦਾ ਨਾਂ ਪੜ੍ਹਾਇਆ ਜਾਣਾ ਹੈ, ਜਿਹੜਾ ਪਹਿਲੇ ਮਸਲੇ ਤੋਂ ਵੀ ਵੱਡਾ ਮਸਲਾ ਹੈ। ਕਿਉਂਕਿ ਅਗਰ ਤੁਸੀਂ ਇੱਕ ਬਾਡੀ ਦੇ ਅੰਦਰ ਉਹਨੂੰ ਕੋਈ 3-4 ਮਰਜ਼ਾਂ ਲੱਗ ਜਾਂਦੀਆਂ ਹਨ ਤੇ ਉਹਦੇ ਤੇ ਤੁਸੀਂ ਦੇਖਣਾ ਹੁੰਦਾ ਕਿ ਸਭ ਤੋਂ ਵੱਡਾ ਮਰਜ਼ ਕਿਹੜਾ ਹੈ। ਮਿਸਾਲ ਦੇ ਤੌਰ ਤਾਂ ਉਹਨੂੰ ਉਹਦਾ ਦਿਲ ਦੇ ਵਾਲ ਬੰਦ ਹੋਏ ਹੋਣ ਔਰ ਬੜਾ ਕਰੀਬ ਹੈ ਤਾਂ ਤੁਸੀਂ ਉਹਦੇ ਲੱਤਾਂ ਦੀ ਜਿਹੜੀ ਪੀੜ ਹੈ ਉਹਦਾ ਇਲਾਜ ਕਰਦੇ ਫਿਰੋ ਤੇ ਤੁਹਾਨੂੰ ਸਭ ਤੋਂ ਪਹਿਲੇ ਤਾਂ ਹਾਰਟ ਲਾਣਾ ਹੋਏਗਾ ਨਾ ਕਿ ਇਹਦਾ ਕੋਈ ਆਪਰੇਟ ਕਰੀਏ, ਕੋਈ ਇਹਦਾ ਹੱਲ ਕਰੀਏ, ਲੱਤ ਦੀ ਪੀੜ ਦਾ ਤਾਂ ਬਾਅਦ ਵਿੱਚ ਕਰ ਲਵਾਂਗੇ। ਸੋ ਇਹਦਾ ਸਭ ਤੋਂ ਜਿਹੜਾ ਹਾਰਟ ਬੰਦ ਹੋ ਰਿਹਾ ਹੈ, ਇਹਦੀ ਪੰਜਾਬੀਅਤ ਦਾ ਜਿਹੜਾ ਇੱਕ ਬਦਨ ਹੈ, ਜਿਸਮ ਹੈ, ਉਹਦੇ ਲਈ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਹੈ ਉਹ ਤੇ ਇਹਦਾ ਪੜ੍ਹਾਇਆ ਨਾ ਜਾਣਾ ਹੈ। ਗੋ ਕੇ ਪਾਕਿਸਤਾਨ ਦੇ ਵਜੂਦ ਤੋਂ ਇਹਦੀ ਕ੍ਰੀਏਸ਼ਨ ਤੋਂ ਪਹਿਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਰਹੀ, ਲੇਕਿਨ ਪਾਕਿਸਤਾਨ ਜਦੋਂ ਕ੍ਰੀਏਟ ਹੋ ਗਿਆ ਸੀ ਤੇ ਇੱਥੇ ਜਿਵੇਂ ਬਾਕੀ 4 ਕੌਮਾਂ 3 ਕੌਮਾਂ ਹਨ ਉਹਨਾਂ ਦੀਆਂ ਜ਼ਬਾਨਾਂ ਨੂੰ ਇੱਜ਼ਤ ਤੇ ਇਤਰਾਮ ਮਿਲ ਗਿਆ, ਪੰਜਾਬੀ ਨੂੰ ਵੀ ਮਿਲ ਜਾਂਦਾ। ਹੁਣ ਮੈਂ ਆਪਣੇ ਸਕੂਲ ਦੇ ਵਿੱਚ ਪੰਜਾਬੀ ਨਹੀਂ ਪੜ੍ਹੀ, ਆਪਣੇ ਬਚਪਨ ਦੇ ਵਿੱਚ ਨਹੀਂ ਪੜ੍ਹੀ, ਮੈਂ ਕਾਲਜ ਦੇ ਵਿੱਚ ਪੰਜਾਬੀ ਨਹੀਂ ਪੜ੍ਹੀ, ਪੰਜਾਬੀ ਨੂੰ ਬਿਲਕੁਲ ਦੇਸ ਨਿਕਾਲਾ ਦੇ ਦਿੱਤਾ ਗਿਆ ਹੈ। ਇਹੀ ਸਭ ਤੋਂ ਵੱਡੀ ਗਲਤੀ ਹੈ ਕਿ ਤੁਸੀਂ ਅਗਰ ਆਪਣੇ ਲੋਕਾਂ ਨੂੰ ਇਸ ਸੁਸਾਇਟੀ ਦੇ ਨਾਲ ਪੰਜਾਬੀਅਤ ਨਾਲ ਜੋੜਨਾ ਹੈ ਤੇ ਸਿੰਧੀਆਂ ਦੀ ਤਰ੍ਹਾਂ ਤੁਸੀਂ ਉਹਨੂੰ ਸਿੰਧੀ ਪੜ੍ਹਾ ਦਿਓ। ਜਿਹੜੇ ਕੁਐਸਚਨ ਮੇਰੇ ਜ਼ਿਹਨ ਦੇ ਵਿੱਚ ਹਨ ਉਹ ਮੇਰੇ ਪਹਿਲੇ ਹੀ ਉਹਨਾਂ ਦਾ ਮੈਨੂੰ ਸੋਲੂਸ਼ਨ ਮਿਲ ਜਾਏਗਾ। ਸੋ ਜਿਹੜੇ ਮੇਨ ਮਸਲੇ ਹਨ ਇੱਥੇ ਆਇਆਂ ਦੇ ਲੋਕਾਂ ਦੇ ਮਾਈਂਡ ਸੈੱਟ ਹੈ, ਪੰਜਾਬੀ ਦਾ ਨਾਂ ਪੜ੍ਹਾਇਆ ਜਾਣਾ ਹੈ, ਫਿਰ ਆਪਸੀ ਰਕਾਬਤਾਂ ਹਨ, ਇਹ ਕੁਝ ਵੱਡੇ ਮਸਲੇ ਹਨ। ਲੇਕਿਨ ਇਹਨਾਂ ਨੂੰ ਤੁਸੀਂ ਸੋਲੂਸ਼ਨ ਲੱਭਣਾ ਹੈ ਕਿ ਇਹਨਾਂ ਦਾ ਸਭ ਤੋਂ ਵੱਡਾ ਸੋਲੂਸ਼ਨ ਕੀ ਹੈ। ਉਹ ਫਿਰ ਇਹੀ ਹੈ 1 ਪੁਆਇੰਟ ਏਜੰਡਾ ਹੈ ਕਿ ਪੰਜਾਬੀ ਦਾ ਪੜ੍ਹਾਇਆ ਜਾਣਾ ਹੈ ਔਰ ਲੋਕਾਂ ਦੀ ਤੁਸੀਂ ਜ਼ਿਹਨ ਸਾਜ਼ੀ ਕਿਵੇਂ ਕਰ ਸਕਦੇ ਹੋ। ਸੋ ਇਹਦੇ ਤੇ ਫਿਰ ਜਿਹੜਾ ਟੋਟਲ ਕੰਮ ਹੈ ਉਹ ਤੁਸੀਂ ਜੋ ਦੇਖੋਗੇ ਜਿਹੜਾ ਸਾਡਾ ਪਿਛਲੇ ਹੋਇਆ ਉਹ ਤੁਹਾਨੂੰ ਇਹਦੇ ਤੇ ਹੀ ਮਿਲੇਗਾ। ਸਰ ਮੈਂ ਤੁਹਾਡੇ ਕੋਲ ਇੱਕ ਤਜਵੀਜ਼ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਗੱਲ ਕਰਦੇ ਹੋ ਕਿ ਮਾਡਰਨ ਜਿਹੜਾ ਜ਼ਮਾਨਾ ਹੈ ਸਾਨੂੰ ਇਹਦੇ ਮੁਤਾਬਕ ਚੱਲਣਾ ਚਾਹੀਦਾ। ਮੈਨੂੰ ਤੁਹਾਡੀ ਗੱਲ ਬਹੁਤ ਖੂਬਸੂਰਤ ਲੱਗੀ ਕਿ ਸਾਡੀ ਸਭ ਤੋਂ ਵੱਡਾ ਨੁਕਸ ਹੀ ਇਹ ਹੈਗਾ ਸਾਡੇ ਵਿੱਚ ਕਿ ਅਸੀਂ ਕਹਿੰਦੇ ਹਾਂ ਕਿ ਨਹੀਂ ਇਹ ਸਾਡੀ ਚੀਜ਼ ਨਹੀਂ ਹੈਗੀ, ਅੰਗਰੇਜ਼ੀ ਜ਼ੁਬਾਨ ਹੈ, ਇਹਨੇ ਸਾਨੂੰ ਓਵਰਕਮ। ਅਗਰ ਅੰਗਰੇਜ਼ੀ ਨੇ ਸਰ ਕੀਤਾ ਵਾ ਤੇ ਉਹਦੇ ਕੋਲ ਖੁੱਲਾ ਲਿਟਰੇਚਰ ਹੈ ਜੀ, ਉਹ ਆਪਣੇ ਵੱਡੇ ਲਿਟਰੇਚਰ ਦੇ ਨਾਲ ਮੈਦਾਨ 'ਚ ਆਇਆ, ਉਹਨਾਂ ਨੇ ਤਰਜਮੇ ਕੀਤੇ ਨੇ, ਉਹਨਾਂ ਨੇ ਰਸ਼ੀਆ ਦੇ ਲਿਟਰੇਚਰ ਦਾ ਤਰਜਮਾ ਕੀਤਾ, ਉਹਨਾਂ ਨੇ ਸਾਡੇ ਲਿਟਰੇਚਰ ਦਾ ਤਰਜਮਾ ਕੀਤਾ ਹੈਗਾ ਅੰਗਰੇਜ਼ੀ ਦੇ ਵਿੱਚ। ਤੇ ਅਸੀਂ ਸਿਰਫ ਕਿਤਾਬਾਂ ਤੱਕ ਹੀ ਮਹਿਦੂਦ ਰਹਿ ਗਏ, ਅਸੀਂ ਉਹ ਹਿਜਰ ਤੇ ਵਸਾਲ ਤੱਕ ਹੀ ਮਹਿਦੂਦ ਰਹਿ ਗਏ, ਅਸੀਂ ਉਹਨਾਂ ਸ਼ਾਮਾਂ ਚੋਂ ਨਿਕਲੇ। ਕੁਝ ਸਾਡਾ ਵੀ ਕਸੂਰ ਹੈ, ਅਗਰ ਕਿਸੇ ਨੇ ਸਾਜ਼ਿਸ਼ ਕੀਤੀ ਹੋਏਗੀ, ਲੇਕਿਨ ਤੁਸੀਂ ਨਹੀਂ ਸਮਝਦੇ ਕਿ ਸਾਡੇ ਵਿੱਚ ਵੀ ਨਕਸ ਹੈਗੇ ਨੇ। ਸਾਨੂੰ ਸਭ ਤੋਂ ਪਹਿਲਾਂ ਮਿਲ ਬੈਠ ਕੇ ਸਾਰਿਆਂ ਨੂੰ ਕਹਿਣਾ ਚਾਹੀਦਾ ਕਿ ਯਾਰ ਹਾਂ ਇੱਥੇ ਮੈਂ ਗਲਤ ਹਾਂ, ਇਹਨੂੰ ਅਸੀਂ ਕਿੱਦਾਂ ਠੀਕ ਕਰਨਾ। ਇਹਦੇ ਬਾਰੇ 'ਚ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਜਦੀਦ ਅਲੂਮ ਦੇ ਨਾਲ, ਜਦੀਦ ਇਲਮ ਦੇ ਨਾਲ ਕਿੱਦਾਂ ਅਸੀਂ ਜੁੜ ਸਕਦੇ ਹਾਂ? ਦੇਖੋ ਬੜਾ ਸੋਹਣਾ ਸਵਾਲ ਹੈ ਤੁਹਾਡਾ ਔਰ ਵੇਲੇ ਦੀਆਂ ਲੋੜਾਂ ਦੇ ਮੁਤਾਬਿਕ ਹੈ। ਅੰਗਰੇਜ਼ੀ ਦਾ ਵਧਾ ਜਿਹੜਾ ਹੈ ਉਹਦੇ ਪਿੱਛੇ 2 ਫੈਕਟਰ ਨੇ। ਇੱਕ ਤਾਂ ਜਿਹੜਾ ਤੁਸੀਂ ਬਿਆਨ ਕਰ ਦਿੱਤਾ, ਦੂਜਾ ਉਸ ਕੌਮ ਦਾ ਤਾਕਤਵਰ ਹੋਣਾ ਹੈ। ਦੁਨੀਆ ਦੀ ਕੋਈ ਵੀ ਜ਼ਬਾਨਾਂ ਨਹੀਂ ਵਧਦੀਆਂ ਜਦੋਂ ਤੱਕ 2 ਫੈਕਟਰ ਨਹੀਂ ਹੋਣਗੇ, ਉਹਦੇ ਅੰਦਰ ਬਿਹਤਰ ਲਿਟਰੇਚਰ ਕ੍ਰੀਏਟ ਨਹੀਂ ਹੋਏਗਾ। ਪੰਜਾਬੀ ਦੇ ਅੰਦਰ ਬਿਹਤਰ ਲਿਟਰੇਚਰ ਤੇ ਕ੍ਰੀਏਟ ਹੋਇਆ ਹੈ, ਠੀਕ ਹੈ, ਲੇਕਿਨ ਉਹਨੂੰ ਕਿਤੇ ਵੱਡੇ ਲੈਵਲ ਤੇ ਵੱਡੀ ਪੱਧਰ ਤੇ ਉਸ ਨੂੰ ਉਸ ਹੱਦ ਤੱਕ ਟਰਾਂਸਲੇਟ ਕਰਕੇ ਦੁਨੀਆ ਤੋਂ ਨਹੀਂ ਮਨਵਾਇਆ ਗਿਆ। ਉਹਦੀ ਵਜ੍ਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਗੋਰਾ ਇੱਥੇ 1849 ਦੇ ਵਿੱਚ ਪੰਜਾਬ ਤੇ ਕਬਜ਼ਾ ਸੰਭਾਲਦਾ ਹੈ ਤੇ ਉਹਦੇ ਵਿੱਚ ਪੰਜਾਬ ਦੀ ਜਿਹੜੀ ਇੱਕ ਸ਼ਨਾਖਤ ਸੀ ਉਹ ਤਾਂ ਮੁਸਲਸਲ ਉਹ ਪਿੱਛੇ ਆਂਦੀ ਗਈ ਔਰ ਜਦੋਂ ਪਾਕਿਸਤਾਨ ਬਣ ਵੀ ਗਿਆ ਤਾਂ ਉਦੋਂ ਵੀ ਪੰਜਾਬ ਦੀ ਸ਼ਨਾਖਤ ਜਿਹੜੀ ਹੈ ਉਹ ਰੁਲਦੀ ਰਹੀ। ਪੰਜਾਬੀ ਐਜ਼ ਅ ਹੋਲ ਨੇਸ਼ਨ ਕੋਈ ਵੱਡੀ ਕੌਮ ਨਾ ਬਣ ਸਕੇ, ਤਾਕਤਵਰ ਕੌਮ ਨਹੀਂ ਬਣ ਸਕੇ। ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹਨੂੰ ਜਦੀਦ ਅਲੂਮ ਦੇ ਨਾਲ ਕਿਵੇਂ ਮਿਲਾਣਾ ਹੈ, ਦੇਖੋ ਜਿਹੜੇ ਅਫਰਾਦ ਹੁੰਦੇ ਨੇ, ਮਿਸਾਲ ਦੇ ਤੌਰ ਤੇ ਮੈਂ ਆਪਣੀ ਮਿਸਾਲ ਤੁਹਾਨੂੰ ਦੇਣਾ ਹਾਂ, ਬਾਕੀ ਲੋਕ ਜਿਹੜੇ ਹਨ ਇਦਾਰਿਆਂ ਦੇ ਪੰਜਾਬੀ ਵਾਸਤੇ ਜਿਹੜੇ ਕੋਈ ਤਨਜ਼ੀਮਾਂ ਕੰਮ ਕਰ ਰਹੀਆਂ ਉਹ ਤੇ ਕੰਮ ਕਰ ਰਹੀਆਂ ਹਨ, ਆਪਸੀ ਰਕਾਬਤਾਂ ਦੇ ਬਾਵਜੂਦ ਸਾਰਾ ਕੁਝ ਹੈ, ਲੇਕਿਨ ਉਹਨਾਂ ਦੀ ਪੰਜਾਬੀ ਦੇ ਨਾਲ ਜੁੜਤ ਦਾ ਉਹਦੇ ਵਿੱਚ ਸ਼ੱਕ ਨਹੀਂ ਕੀਤਾ ਜਾ ਸਕਦਾ। ਆਪਣੀ ਮਦਦ ਆਪ ਦੇ ਤਹਿਤ ਸਾਰੇ ਲੋਕ ਜੁੜੇ ਹੋਏ ਨੇ, ਸਾਰਾ ਕੰਮ ਕਰ ਰਹੇ ਹਨ। ਇੱਕ ਮਿਸਾਲ ਜਿਵੇਂ ਜਮੀਲ ਪਾਲ ਸਾਹਿਬ ਦੀ ਹੈ, ਉਹਨਾਂ ਨੇ ਆਪਣੀ ਸੈਲਰੀ ਦੇ ਵਿੱਚੋਂ ਸਾਰੀ ਜ਼ਿੰਦਗੀ ਪੰਜਾਬੀ ਦੀ ਸੇਵਾ ਕੀਤੀ। ਤਾਰਕ ਜਟਾਲਾ ਸਾਹਿਬ ਦੀ ਹੈ, ਆਪਣੀ ਪੈਨਸ਼ਨ ਦੇ ਵਿੱਚ ਉਹਨਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਤੇ ਪੈਸਾ ਲਾਇਆ। ਤੇ ਮਸਲਾ ਕੀ ਹੈ? ਮਸਲਾ ਤੇ ਇਹ ਹੈ ਨਾ ਕਿ ਸਰਕਾਰ ਉਸ ਨੂੰ ਐਕਸੈਪਟ ਕਰ ਰਹੀ। ਹੁਣ ਮੇਰੇ ਕੋਲ ਮਿਸਾਲ ਦੇ ਤੌਰ ਤੇ ਕੋਈ ਪ੍ਰਪੋਜ਼ਲ ਹੈ
ਕਿ ਮੈਂ ਜਦੀਦ ਅਲੂਮ ਦਾ ਮੈਂ ਤਰਜਮਾ ਕਰਾਉਣਾ ਚਾਹੁੰਦਾ ਹਾਂ, ਪੰਜਾਬੀ ਮਾਡਰਨ ਲੈਂਗੁਏਜ ਬਣੇ। ਔਰ ਮਾਡਰਨ ਲੈਂਗੁਏਜ ਉਦੋਂ ਤੱਕ ਨਹੀਂ ਬਣਦੀ ਜਦੋਂ ਤੱਕ ਤੁਸੀਂ ਇਹਦੇ ਵਿੱਚ ਮੈਡੀਕਲ, ਸਾਇੰਸ ਔਰ ਟੈਕਨੋਲੋਜੀ ਨਹੀਂ ਲੈ ਕੇ ਆਉਂਦੇ। ਇਹ ਤਿੰਨੋਂ ਚੀਜ਼ਾਂ ਤੁਹਾਨੂੰ ਲਿਆਉਣੀਆਂ ਪੈਣਗੀਆਂ, ਲੇਕਿਨ ਇਹ ਤਿੰਨੋਂ ਚੀਜ਼ਾਂ ਐਜ਼ ਏ ਆਰਗੇਨਾਈਜੇਸ਼ਨ ਜਾਂ ਐਜ਼ ਏ ਫਰਦ ਉਹ ਮੇਰੇ ਵਾਸਤੇ ਪੋਸੀਬਲ ਨਹੀਂ ਹੈ ਉਤਨਾ ਕੁਝ ਕਰਨਾ, ਉਹਦੇ ਪਿੱਛੇ ਜੋ ਲੱਗੇਗਾ। ਇਸ ਲਈ ਫਿਰ ਉਸ ਨੂੰ ਓਨ ਕਰਨਾ ਪਏਗਾ, ਪੰਜਾਬ ਸਰਕਾਰ ਨੂੰ ਓਨ ਕਰਨਾ ਪਏਗਾ। ਔਰ ਪੰਜਾਬ ਸਰਕਾਰ ਜਿਸ ਦਿਨ ਇਹ ਓਨ ਕਰ ਜਾਏਗੀ ਕਿ ਇਹਨੂੰ ਵੱਡੀ ਲੈਂਗੁਏਜ ਬਣਾਉਣਾ, ਇਹਦੇ ਵਾਸਤੇ ਬਜਟ ਮੁਖਤਸ ਕਰਨਾ ਹੈ। ਔਰ 12 ਕਰੋੜ ਲੋਕਾਂ ਦੀ ਹੀ ਬੋਲੀ ਹੈ ਪੰਜਾਬ ਦਾ, ਜਿੰਦਾ ਬਜਟ ਤੁਸੀਂ ਦਿੰਦੇ ਹੀ ਨਹੀਂ ਲੈਂਗੁਏਜ ਦਾ। ਦੁਨੀਆ ਜਹਾਨ ਦੇ ਵਿੱਚ ਜਿਹੜੀ ਰਿਆਸਤ ਨੂੰ ਤੁਸੀਂ ਪੁੱਟ ਕੇ ਵੇਖੋ, ਉਹਦੇ ਵਿੱਚ ਉਸ ਦੀ ਲੈਂਗੁਏਜ ਦਾ ਖਾਸ ਬਜਟ ਹੁੰਦਾ। ਅਸੀਂ ਕਿਤੇ ਦੂਰ ਨਹੀਂ ਜਾਂਦੇ, ਅਸੀਂ ਸਿੰਧ ਦੇ ਅੰਦਰ ਚਲੇ ਜਾਂਦੇ ਹਾਂ। ਸਿੰਧ ਦੇ ਅੰਦਰ ਸਿੰਧਿਆਲੋਜੀ ਡਿਪਾਰਟਮੈਂਟ ਹੈ, ਜਿੰਦੇ ਕਰੋੜਾਂ ਰੁਪਏ ਦਾ ਬਜਟ ਹੁੰਦਾ ਹੈ। ਕਈ ਇਦਾਰੇ ਹਨ ਸਿੰਧੀ ਵਾਸਤੇ ਕੰਮ ਕਰਨ ਵਾਸਤੇ, ਕਿਤਨੇ ਫੰਡਸ ਹਨ ਸਿੰਧੀ ਸਾਫਤ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ। ਪੰਜਾਬ ਦੇ ਅੰਦਰ ਤੇ ਜ਼ੀਰੋ ਹੈ, ਪੰਜਾਬ ਦੇ ਅੰਦਰ ਪੰਜਾਬੀ ਦਾ ਤੇ ਕੱਖ ਨਹੀਂ ਹੈ। ਸੋ ਉਦੋਂ ਤੱਕ ਹੋ ਨਹੀਂ ਸਕਦਾ ਜਦੋਂ ਤੱਕ ਹਕੂਮਤ ਉਹਦੇ ਨਾਲ ਮਿਲੇਗੀ ਨਹੀਂ, ਅਵਾਮੀ ਲੈਂਗੁਏਜ ਦੇ ਨਾਲ ਨਹੀਂ ਮਿਲੇਗੀ। ਉਦੋਂ ਤੱਕ ਇਹ ਤੁਹਾਡਾ ਮੇਰਾ ਖਾਬ ਹੋ ਸਕਦਾ ਹੈ, ਅਸੀਂ ਕੁਝ ਇੱਕ ਛੋਟਾ ਮੋਟਾ ਪ੍ਰੋਜੈਕਟ ਕਰ ਸਕਦੇ ਹਾਂ। ਹੋਲ ਅਸੀਂ ਇਸ ਨੂੰ ਵੱਡੇ ਲੈਵਲ ਤੇ ਲਿਆਉਣ ਵਾਸਤੇ ਉਹ ਫਿਰ ਅਸੀਂ ਸਰਕਾਰ ਦੇ ਨਾਲ ਮਿਲ ਕੇ ਹੀ ਕਰ ਸਕਦੇ ਹਾਂ। ਸਰਕਾਰੀ ਸਰਪ੍ਰਸਤੀ ਬਹੁਤ ਜ਼ਰੂਰੀ ਹੈ ਤੇ ਸਰਕਾਰੀ ਸਰਪ੍ਰਸਤੀ ਵਾਸਤੇ ਅਸੀਂ ਸਰਕਾਰ ਨੂੰ ਕਿਸ ਤਰ੍ਹਾਂ ਕਾਇਲ ਕਰ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਦੇ ਜ਼ੋਰ ਪਾ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਅਹਿਸਾਸ ਦਿਲਾ ਸਕਦੇ ਹਾਂ। ਤੁਸੀਂ ਨਹੀਂ ਸਮਝਦੇ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਇਲੈਕਸ਼ਨ ਕੈਂਪੇਨ ਹੁੰਦੀ ਹੈ, ਇੱਥੇ ਦਾ ਨੁਮਾਇੰਦਾ ਜਿਹੜਾ ਵਾ ਉਹ ਵੋਟ ਮੰਗਣ ਵੀ ਪੰਜਾਬੀ 'ਚ ਆਉਂਦਾ, ਉਹ ਫੌਤਗੀ ਤੇ ਤਾਜ਼ੀਅਤ ਵੀ ਪੰਜਾਬੀ 'ਚ ਹੀ ਕਰਨ ਆਉਂਦਾ। ਤੇ ਅਸੀਂ ਨਹੀਂ, ਸਾਨੂੰ ਨਹੀਂ ਚਾਹੀਦਾ ਕਿ ਅਸੀਂ ਉਹਦੇ ਉੱਤੇ ਜ਼ੋਰ ਪਾਈਏ ਕਿ ਬਾਈ ਤੂੰ ਸਾਡੀ ਗੱਲ ਕਿਉਂ ਨਹੀਂ ਕਰਦਾ ਜਾ ਕੇ? ਕਿਉਂਕਿ ਸੋਸਾਇਟੀ ਦੇ ਵਿੱਚ ਸ਼ੌਰ ਨਹੀਂ ਹੈ ਨਾ, ਇਹ ਕੌਣ ਕਹੇਗਾ? ਠੀਕ ਹੈ, ਇਹ ਗੱਲ ਮੈਂ ਤੇ ਕਹਿ ਦਿਆਂਗਾ ਆਪਣੇ ਐਮਪੀ ਨੂੰ, ਤੁਸੀਂ ਕਹਿ ਦਿਓਗੇ, ਲੇਕਿਨ ਜਿਹੜਾ ਬਾਕੀ 370 ਐਮਪੀ ਹੈ ਉਹਨੂੰ ਕੌਣ ਕਹੇਗਾ? ਸੋਸਾਇਟੀ ਦੇ ਅੰਦਰ ਤੇ ਇਹ ਕੁਐਸਚਨ ਐਗਜ਼ਿਸਟ ਹੀ ਨਹੀਂ ਕਰਦਾ। ਸੋ ਇਹ ਕੁਐਸਚਨ ਫਿਰ ਤੁਹਾਨੂੰ ਗਵਰਨਮੈਂਟ ਦੇ ਕੋਲ ਲਿਜਾਣ ਵਾਸਤੇ ਤੁਹਾਨੂੰ ਜਿਹੜੇ ਤੁਹਾਡੇ ਇੱਥੇ ਵੱਡੇ ਇਦਾਰੇ ਹਨ, ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਹਨ ਜਾਂ ਅਵਾਮੀ ਰੈਲੀਜ਼ ਹਨ, ਭੁੱਖ ਹੜਤਾਲਾਂ ਹਨ, ਉਹਨਾਂ ਦੇ ਥਰੂ ਜਾਣਾ ਪਏਗਾ। ਉਹ ਸਾਰਾ ਕੰਮ ਹੋਇਆ ਵੀ ਹੈ ਔਰ ਕਰ ਵੀ ਰਹੇ ਹਾਂ। ਮਿਸਾਲ ਦੇ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ 2015 ਦੇ ਵਿੱਚ ਅਸੀਂ ਰਿਟ ਪਟੀਸ਼ਨ ਦਾਇਰ ਕੀਤੀ ਸੀ ਕਿ ਪੰਜਾਬੀ ਨੂੰ ਪੜ੍ਹਾਇਆ ਜਾਵੇ। ਪੰਜਾਬੀ ਨੂੰ ਨਾ ਪੜ੍ਹਾਇਆ ਜਾਣਾ ਇਹਦੇ ਵਾਸਤੇ ਕੋਈ ਜਵਾਜ਼ ਨਹੀਂ ਹੈ, ਅਗਰ ਹੈ ਤੇ ਗਵਰਨਮੈਂਟ ਉਸ ਨੂੰ ਦੱਸੇ। ਸੁਪਰੀਮ ਕੋਰਟ ਦਾ ਫੈਸਲਾ ਸਾਡੇ ਹੱਕ ਦੇ ਵਿੱਚ ਆਇਆ ਸੀ। ਫਿਰ 2018 ਦੇ ਵਿੱਚ ਅਸੀਂ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀ ਸੈਯਦ ਮਨਸੂਰ ਅਲੀ ਸ਼ਾਹ ਸਾਹਿਬ ਦੀ ਮੁਅੱਜ਼ਜ਼ ਅਦਾਲਤ ਦੇ ਵਿੱਚ। ਉਹ ਫੈਸਲਾ ਵੀ ਸਾਲ ਬਾਅਦ 21 ਫਰਵਰੀ 2019 ਨੂੰ ਸਾਡੇ ਹੱਕ ਦੇ ਵਿੱਚ ਆਇਆ। ਉਹਨਾਂ ਨੇ ਕਿਹਾ ਕਿ ਬਿਲਕੁਲ ਪੰਜਾਬੀ ਵਾਸਤੇ ਫਿਲਫੌਰ ਕਾਨੂੰਨ ਸਾਜ਼ੀ ਕੀਤੀ ਜਾਵੇ ਔਰ ਇਸ ਨੂੰ ਪੜ੍ਹਾਇਆ ਜਾਵੇ। ਹੁਣ ਤੁਹਾਡੇ ਕੋਲ ਇਦਾਰਾ ਹੈ ਕਾਨੂੰਨ ਦੇ ਨਿਫਾਜ਼ ਵਾਸਤੇ, ਫੈਸਲੇ ਦੇਣ ਵਾਸਤੇ, ਉਹ ਤੇ ਕਹਿੰਦਾ ਹੈ ਕਿ ਤੁਸੀਂ ਕਰੋ। ਹੁਣ ਅੱਗੇ ਆ ਗਈ ਪੰਜਾਬ ਸਰਕਾਰ। ਪੰਜਾਬ ਸਰਕਾਰ ਉਦੋਂ ਤੱਕ ਇਹਦਾ ਨਿਫਾਜ਼ ਨਹੀਂ ਕਰੇਗੀ ਜਦੋਂ ਇੱਕ ਵੱਡੀ ਅਵਾਮੀ ਲਹਿਰ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਔਰ ਸਿਆਸਤਦਾਨ ਕਿਉਂ ਕਰੇਗਾ? ਮਿਸਾਲ ਦੇ ਤੌਰ ਤੇ ਅਗਰ ਕਿਸੇ 300 ਲੋਕ ਅਸੀਂ ਖੜੇ ਹਾਂ, ਇਹਦੀ ਡਿਮਾਂਡ ਕਰ ਰਹੇ ਹਾਂ, ਤੇ ਉਹਦੇ ਵਾਸਤੇ ਤੇ ਕੋਈ ਗਿਣਤੀ ਨਹੀਂ ਹੈ। ਜਦੋਂ ਉਹੀ ਲੋਕ ਇੱਥੇ ਹੋ ਜਾਣਗੇ, 3 ਲੱਖ ਲੋਕ ਨਿਕਲ ਆਉਣਗੇ, ਉਸ ਦਿਨ ਪੰਜਾਬੀ ਦਾ ਨਿਫਾਜ਼ ਹੋ ਜਾਏਗਾ। ਸੋ ਇਸ ਨੂੰ ਇਹ ਅਜੇ ਜਿਸ ਲੈਵਲ ਤੇ ਅਸੀਂ ਖੜੇ ਹਾਂ, ਗਵਰਨਮੈਂਟ ਦੇ ਨਾਲ ਬਿਲਕੁਲ ਤੁਹਾਡੇ ਡਾਇਲਾਗ ਹੁੰਦੇ ਰਹਿਣੇ ਚਾਹੀਦੇ ਨੇ। ਔਰ ਇਸ ਵੇਲੇ ਅਸੀਂ ਉਸ ਲੈਵਲ ਤੇ ਪਹੁੰਚ ਚੁੱਕੇ ਹਾਂ ਕਿ ਇਹਨਾਂ ਦੇ ਜਿਤਨੇ ਐਜੂਕੇਸ਼ਨ ਮਿਨਿਸਟਰਸ ਹਨ, ਸਭ ਨਾਲ ਸਾਡੀ ਮੀਟਿੰਗਸ ਚੱਲ ਰਹੀਆਂ, ਲੇਕਿਨ ਉਸ ਦੇ ਪਿੱਛੇ ਇੱਕ ਵੱਡਾ ਅਵਾਮੀ ਰੇਲਾ, ਅਵਾਮੀ ਕੂਵਤ ਉਹ ਨਜ਼ਰ ਆਉਣੀ ਚਾਹੀਦੀ ਹੈ। ਅਗਰ ਇੱਕ ਥਾਂ ਤੇ ਅਸੀਂ ਲਾਹੌਰ ਜਿਵੇਂ ਕਰਦੇ ਹਾਂ, ਲਾਹੌਰ ਰਾਜਧਾਨੀ ਦਾ ਗੜ੍ਹ ਹੈ, ਪੰਜਾਬ ਦਾ ਗੜ੍ਹ ਹੈ, ਤੇ ਫਿਰ ਪੂਰੇ ਪੰਜਾਬ ਦੇ ਵਿੱਚ ਨਜ਼ਰ ਆਏਗਾ। ਸੋ ਆਵਾਮ ਨੂੰ ਬਾਰ-ਬਾਰ ਇਹ ਕਹਿਣ ਦੀ ਲੋੜ ਹੈ ਕਿ ਅਗਰ ਤੁਹਾਡੀ ਲੈਂਗੁਏਜ ਨਾ ਰਹੀ ਤੇ ਤੁਹਾਡੀ ਲੈਂਗੁਏਜ ਉਹ ਬੁਨਿਆਦ ਹੈ ਜਿਸ ਦੀਆਂ ਟਹਿਣੀਆਂ ਤੇ ਪੂਰੀ ਤੁਹਾਡੀ ਰਹਿਤਲ ਖੜੀ ਹੈ। ਇਸ ਦਰਖਤ ਨੂੰ, ਇਸ ਦੀਆਂ ਜੜ੍ਹਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਇਹਨੂੰ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਔਰ ਉਹ ਜੜ੍ਹਾਂ ਔਰ ਉਹ ਪਾਣੀ ਦੇਣਾ ਉਹ ਹੈ ਇਸ ਦਾ ਪੜ੍ਹਾਇਆ ਜਾਣਾ। ਜਦੋਂ ਤੱਕ ਤੁਸੀਂ ਇਸ ਜ਼ਬਾਨ ਨੂੰ ਤਾਲੀਮੀ ਇਦਾਰਿਆਂ ਦੇ ਵਿੱਚ ਨਹੀਂ ਲਿਆਓਗੇ, ਉਦੋਂ ਤੱਕ ਇਹਦਾ ਨਿਫਾਜ਼ ਹੋ ਹੀ ਨਹੀਂ ਸਕਦਾ। ਅੱਛਾ ਸਰ, ਪੜ੍ਹਾਉਣ ਤੋਂ ਹੀ ਮੈਂ ਗੱਲ ਅੱਗੇ ਲੈ ਕੇ ਜਾਵਾਂਗਾ ਕਿ ਤੁਸੀਂ ਪੜ੍ਹਾਉਣ ਦੀ ਗੱਲ ਕਰ ਰਹੇ ਹੋ, ਐਮਏ ਪੰਜਾਬੀ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ। ਐਮਏ ਪੰਜਾਬੀ ਕਰਕੇ ਬੱਚਾ ਸਭ ਤੋਂ ਪਹਿਲੇ ਡਬਲ ਮਾਈਂਡਡ ਹੁੰਦਾ ਹੈ ਕਿ ਮੈਂ ਕੀ ਕਰਨਾ। ਆਇਆ ਮੇਰੀ ਡਿਗਰੀ ਕਿਸੇ ਵੈਲਿਡ ਵੀ ਹੈ ਕਿ ਨਹੀਂ, ਕਿ ਮੈਂ ਟੀਚਿੰਗ ਕਰਨੀ ਹੈ ਸਿਰਫ, ਜਾਂ ਮੈਂ ਜਨਾਬ ਮੇਰੇ ਨਾਮ ਦੇ ਨਾਲ ਇੱਕ ਛਾਪ ਲੱਗ ਗਈ ਕਿ ਮੈਂ ਮਾਸਟਰਸ ਕਰ ਲਿਆ ਹੈ। ਤੁਸੀਂ ਨਹੀਂ ਸਮਝਦੇ ਕਿ ਇੱਕ ਇਸ ਤਰ੍ਹਾਂ ਦੇ ਸੈਮੀਨਾਰਸ ਹੋਣੇ ਚਾਹੀਦੇ ਨੇ, ਵਰਕਸ਼ਾਪਸ ਹੋਣੀਆਂ ਚਾਹੀਦੀਆਂ ਨੇ ਕਿ ਜਿਹੜੇ ਐਮਏ ਪੰਜਾਬੀ ਪੜ੍ਹ ਰਹੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ, ਹਲਾਸ਼ੇਰੀ ਦੇਣ ਲਈ ਅਸੀਂ ਆਪਣੇ ਬਾਬਾ ਨਜਮੀ ਸਾਹਿਬ ਨੂੰ ਉੱਥੇ ਉਹਨਾਂ ਨੂੰ ਸਾਹਮਣੇ ਖੜਾ ਕਰੀਏ,
ਉਹਨਾਂ ਸਾਹਮਣੇ ਅਨਵਰ ਮਸੂਦ ਸਾਹਿਬ ਖੜੇ ਕਰੀਏ, ਉਹਨਾਂ ਸਾਹਮਣੇ ਅਨਵਰ ਮਕਸੂਦ ਸਾਹਿਬ ਖੜੇ ਕਰੀਏ, ਉਹਨਾਂ ਨੂੰ ਕਹੀਏ ਕਿ ਜਨਾਬ ਇਹ ਉਹਨਾਂ ਨੂੰ ਮੋਟੀਵੇਟ ਕਰੋ ਤਾਂ ਕਿ ਉਹ ਅੱਗੇ ਦੱਸ ਸਕਣ ਕਿ ਪੰਜਾਬੀ ਪੜ੍ਹਨ ਦਾ ਇਹ ਮਕਸਦ ਹੈ। ਮਕਸਦ ਵਾਜ਼ੇ ਨਹੀਂ ਹੋ ਰਿਹਾ ਹਲੇ ਤੱਕ ਮਾਸਟਰਸ ਦਾ। ਤੁਸੀਂ ਕੀ ਸਮਝਦੇ ਹੋ ਕਿ ਨਿਸਾਬ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਉਹਨੂੰ ਰੋਜ਼ਗਾਰ ਨਾਲ ਕਿੰਝ ਜੋੜ ਸਕਦੇ ਹਾਂ ਅਸੀਂ ਸਰ? ਦੇਖੋ, ਜਿਹੜਾ ਐਮਏ ਪੰਜਾਬੀ ਕਰਦਾ ਹੈ ਨਾ, ਉਹਦੇ ਵਿੱਚ ਕੋਈ 90% ਉਹ ਜਿਹੜੇ ਸਾਡੇ ਨੌਜਵਾਨ ਲੜਕੀਆਂ ਲੜਕੇ ਹਨ, ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਹੀ ਹੁੰਦਾ ਹੈ ਕਿ ਪੰਜਾਬੀ ਦੇ ਵਿੱਚ ਐਮਏ ਕਰਕੇ ਸਾਨੂੰ ਨੌਕਰੀ ਲੱਭ ਜਾਏਗੀ। ਠੀਕ ਹੈ। ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਪੰਜਾਬੀ ਸਾਡੀ ਲੈਂਗੁਏਜ ਹੈ, ਅਸੀਂ ਇਹਦੇ ਨਿਫਾਜ਼ ਵਾਸਤੇ, ਇਹਦੇ ਵਧਾਅ ਵਾਸਤੇ ਅਸੀਂ ਐਮਏ ਪੰਜਾਬੀ ਕਰ ਰਹੇ ਹਾਂ। ਠੀਕ ਹੈ। ਔਰ ਉਸ ਦੇ ਵਿੱਚ ਉਹ ਸ਼ਊਰ ਦੇਣਾ, ਉਹ ਜਾਗ੍ਰਿਤੀ ਦੇਣਾ, ਉਹ ਵਾਕਈ ਹੀ ਉਹਨਾਂ ਲੋਕਾਂ ਤੇ ਫਰਜ਼ ਬਣਦਾ ਹੈ। ਜਿਵੇਂ ਬਾਬਾ ਨਜਮੀ ਹਨ, ਹੋਰ ਦਰਜਨਾਂ ਵੱਡੇ ਨਾਮ ਹਨ, ਸਈਦ ਭੁੱਟਾ ਜਿਹੇ ਲੋਕ ਹਨ, ਇਸ ਤਰ੍ਹਾਂ ਦਾ ਮਤਲਬ ਅਸੀਂ ਨਾਮ ਲੈਣਾ ਇਸ ਤੇ ਸ਼ੁਰੂ ਕਰੀਏ ਤਾਂ ਸਾਡੇ ਕੋਲ ਦਰਜਨਾਂ ਲੋਕ ਐਸੇ ਹਨ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸ ਸਕਦੇ ਹਨ। ਔਰ ਇਹੀ ਤੇ ਅਸੀਂ ਇੱਕ ਜਿਹੜੀ ਗਲਤੀ ਕੀਤੀ ਹੈ ਨਾ, ਉਹ ਇਹੀ ਹੈ ਕਿ ਉਹਨਾਂ ਲੋਕਾਂ ਨੂੰ ਅਸੀਂ ਐਮਏ ਦੇ ਵਿੱਚ ਕਿਉਂ ਦਸੀਏ। ਉਹਨਾਂ ਲੋਕਾਂ ਨੂੰ ਆਪਣੀ ਜਿਹੜੀ ਰੈਤਲ ਦੇ ਮੁਤਾਬਿਕ, ਆਪਣੀ ਰੈਤਲ ਨਾਲ ਜਿਹੜੀ ਜਾਗ੍ਰਿਤੀ ਹੈ ਉਹ ਪ੍ਰਾਇਮਰੀ ਤੋਂ ਕਿਉਂ ਨਹੀਂ ਹੈ। ਮਿਸਾਲ ਦੇ ਤੌਰ ਤੇ ਅਗਰ ਉਹ ਪਹਿਲੀ ਜਮਾਤ ਦੇ ਵਿੱਚ ਪੜ੍ਹਦਾ ਹੈ ਪੰਜਾਬੀ, ਦੂਜੀ 'ਚ ਪੜ੍ਹਦਾ, ਤੀਜੀ 'ਚ ਪੜ੍ਹਦਾ, ਚੌਥੀ 'ਚ ਪੜ੍ਹਦਾ, ਤੇ ਜਦੋਂ 7ਵੀਂ 8ਵੀਂ 'ਚ ਪਹੁੰਚੇਗਾ ਤੇ ਉਹ ਤੇ ਆਪਣੇ ਆਪ ਨੂੰ ਪੰਜਾਬੀ ਕਲੇਮ ਕਰਨ ਲੱਗ ਜਾਏਗਾ। ਹੁਣ ਐਮਏ ਵਾਲਾ ਪੰਜਾਬੀ ਕਲੇਮ ਨਹੀਂ ਕਰਦਾ, ਉਹਦਾ ਫੋਕਸ ਸਿਰਫ ਔਰ ਸਿਰਫ ਹੈ ਨੌਕਰੀ। ਮਿਸਾਲ ਦੇ ਤੌਰ ਤੇ ਮੈਨੂੰ ਬਹੁਤ ਸਾਰੇ ਲੋਕ ਕਾਲਸ ਕਰਨਗੇ ਕਿ ਸਰ ਕੋਈ ਨਵੀਆਂ ਨੌਕਰੀਆਂ ਆ ਰਹੀਆਂ, ਤੁਹਾਡੀ ਕਿਸੇ ਮਿਨਿਸਟਰ ਨਾਲ ਮੀਟਿੰਗ ਹੋਈ, ਅੱਛਾ ਇਸ ਦਫਾ ਆਪਣੀਆਂ ਟੋਟਲ ਜਿਹੜੀਆਂ ਨੌਕਰੀਆਂ 12 ਆਈਆਂ, ਸਰ ਇਹਨੂੰ ਮਿਲ ਕੇ ਕੋਈ ਵਧਵਾ ਲੈਂਦੇ। ਉਹਨਾਂ ਦਾ ਫੋਕਸ ਟੋਟਲ ਨੌਕਰੀ ਤੇ ਹੈ। ਜਦੋਂ ਨੌਕਰੀ ਤੋਂ ਨਿਕਲ ਕੇ ਸੇਵਾ ਤੇ ਆਣਗੇ ਉਦੋਂ ਇਸ ਨੂੰ ਬਾਗ ਲੱਗਣੇ। ਅਜੇ ਤਾਂ ਤੁਸੀਂ ਇੱਕ ਬੈਨੀਫਿਟ ਤੁਸੀਂ ਆਪਣੇ ਸਾਹਮਣੇ ਰੱਖਿਆ ਹੋਇਆ ਔਰ ਬੈਨੀਫਿਟ ਨੂੰ ਤੁਸੀਂ ਜਾ ਕੇ ਟੱਕਰ ਮਾਰਨੀ ਹੈ। ਅਗਰ ਤੁਸੀਂ ਉਹਦੇ ਵਿੱਚ ਤੁਹਾਡਾ ਸਿਰ ਸਹੀ ਲੱਗਦਾ ਹੈ ਤਾਂ ਤੁਹਾਨੂੰ ਮਿਲ ਜਾਏਗਾ, ਗੋਲ ਹੋ ਜਾਏਗਾ, ਅਦਰਵਾਈਜ਼ ਉਹ ਨਹੀਂ ਹੋਏਗਾ। ਸੋ ਇਸ ਤੋਂ ਪਹਿਲੇ ਜਿਹੜਾ ਹੈ ਐਮਏ ਤੋਂ ਪਹਿਲੇ ਇਹ ਤੇ ਉਹੀ ਹੈ ਕਿ ਟਾਪ ਤੇ ਤੁਸੀਂ ਜਾ ਕੇ ਫੁੱਲ ਲਾ ਦਿਓ ਤੇ ਥੱਲੇ ਤੁਸੀਂ ਸਾਰਾ ਕੀਚੜ ਜਿਹੜਾ ਹੈ ਉਹ ਰੱਖ ਦਿਓ ਤੇ ਥੱਲੇ ਤੋਂ ਤਾਂ ਕੀਚੜ ਹੀ ਲੱਗਣਾ ਹੈ ਜਿਸਮਾਂ ਦੇ ਨਾਲ। ਸੋ ਇਸ ਨੂੰ ਪਹਿਲੀ ਤੋਂ ਜਦੋਂ ਤੱਕ ਨਹੀਂ ਪੜ੍ਹਾਇਆ ਜਾਂਦਾ ਐਮਏ ਤੱਕ ਤੇ ਸ਼ਊਰ ਆ ਹੀ ਨਹੀਂ ਸਕਦਾ। ਇਹਨੂੰ ਪਹਿਲੀਆਂ ਜਮਾਤਾਂ ਤੋਂ ਪੜ੍ਹਾਉਣਾ ਪਏਗਾ ਔਰ ਫਿਰ ਐਮਏ ਦੇ ਲੋਕ ਜਿਹੜੇ ਹਨ ਉਹਨਾਂ ਨੂੰ ਤੇ ਹੋਰ ਕੰਮ ਕਰਨ ਦੇ, ਉਹਨਾਂ ਤੇ ਇਹਦੇ ਵਿੱਚ ਕੁਛ ਨਵਾਂ ਲੱਭਣ ਦੀ ਲੋੜ ਹੈ, ਉਹਨਾਂ ਨੂੰ ਇਹਦੇ ਵਿੱਚ ਰਿਸਰਚ ਵਰਕ ਕਰਨ ਦੀ ਲੋੜ ਹੈ, ਖੋਜ ਵਰਕ ਕਰਨ ਦੀ ਲੋੜ ਹੈ। ਸਾਡਾ ਤੇ ਜਿਹੜਾ ਐਮਏ ਪੰਜਾਬੀ ਹੈ, ਸੌਰੀ ਟੂ ਸੇ ਐਮਫਿਲ ਕਰਦਾ ਹੈ, ਪੀਐਚਡੀ ਕਰਦਾ ਹੈ, ਉਹਨੂੰ ਤੇ ਪੰਜਾਬੀ ਦੇ ਬਾਰੇ ਕੱਖ ਪਤਾ ਨਹੀਂ ਹੁੰਦਾ। ਮੇਰੇ ਸਾਹਮਣੇ ਅਸੀਂ ਦਰਜਨਾਂ ਮਿਸਾਲਾਂ ਕਿ ਮੈਨੂੰ ਗੁੱਸਾ ਵੀ ਆਉਂਦਾ ਹੈ ਔਰ ਮੈਨੂੰ ਉਹਨਾਂ ਤੇ ਇੱਕ ਤਰ੍ਹਾਂ ਦਾ ਤਰਸ ਵੀ ਆਉਂਦਾ ਹੈ ਕਿ ਇਹ ਸਾਡੇ ਪੀਐਚਡੀ ਨੇ, ਇਹ ਐਮਫਿਲ। ਵਜ੍ਹਾ ਕੀ ਹੈ ਕਿ ਉਹ ਵਿਚਾਰੇ ਨੌਕਰੀ ਲੈਣ ਆਉਂਦੇ ਹੋ ਤਾਂ ਉਹਨਾਂ ਨੂੰ ਅੱਗੇ ਕਿਹਾ ਜਾਂਦਾ ਹੈ ਕਿ ਤੁਹਾਨੂੰ ਨੌਕਰੀ ਲੱਭ ਗਈ ਤੇ ਐਮਫਿਲ ਵੀ ਕਰ ਲਓ। ਇਹਦਾ ਵੀ ਐਜ ਹੈ, ਇੰਝ ਨਹੀਂ ਕੰਮ ਬਣਨਾ। ਤੁਹਾਨੂੰ ਆਪਣੀ ਬੁਨਿਆਦ ਮਜ਼ਬੂਤ ਕਰਨੀ ਪੈਣੀ। ਜਦੋਂ ਤੱਕ ਬੁਨਿਆਦ ਮਜ਼ਬੂਤ ਨਹੀਂ ਕਰੋਗੇ ਉੱਪਰਲੀ ਇਮਾਰਤ ਤੁਹਾਡੀ ਕਿਸੇ ਕੰਮ ਦੀ ਨਹੀਂ, ਉਹ ਇੱਕ ਹੱਲੇ ਦੇ ਨਾਲ ਉਹ ਡਹਿ ਜਾਣੀ। ਸੋ ਬੁਨਿਆਦਾਂ ਦੀ ਮਜ਼ਬੂਤੀ ਉਹ ਜ਼ਰੂਰੀ ਹੈ। ਸਰ, ਬਤੌਰ ਫਿਕਰ ਕਰਨ ਵਾਲੇ ਤੁਸੀਂ ਬਹੁਤ ਸਾਰਾ ਪੰਜਾਬੀ ਦੇ ਉੱਪਰ ਲਿਖ ਵੀ ਚੁੱਕੇ ਹੋ, ਕੰਮ ਵੀ ਕਰ ਰਹੇ ਹੋ, ਲੋਕਾਂ ਨੂੰ ਦੱਸ ਵੀ ਰਹੇ ਹੋ। ਮੈਂ ਸੋਚਿਆ ਸੀ ਕਿ ਮੈਂ ਇਹ ਸਵਾਲ ਕਿਸੇ ਐਸੇ ਇੰਟੈਲੈਕਚੁਅਲ ਕੋਲ ਕਰਾਂਗਾ ਕਿ ਮੈਨੂੰ ਅੱਗੋਂ ਜਿਹੜੀ ਉਹ ਇhtਜਾਜੀ ਰਵੱਈਆ ਜਾਂ ਰੱਦੇ ਅਮਲ ਬੁਰਾ ਨਾ ਮਿਲੇ, ਲੇਕਿਨ ਮੈਂ ਫਿਰ ਵੀ ਕਰਾਂਗਾ ਕਿ ਕੀ ਵਜ੍ਹਾ ਹੈ ਕਿਹੜੇ ਸਾਡੇ ਸ਼ੌਰਾ ਨੇ, ਸ਼ਾਇਰ ਹਜ਼ਰਾਤ ਨੇ, ਜਿਹੜੇ ਲਿਖਣ ਵਾਲੇ ਨੇ, ਇਹਨਾਂ ਦੇ ਵਿੱਚ ਵੀ ਧੜੇਬਾਜ਼ੀ ਹੈ। ਲਿਖਣ ਵਾਲਾ, ਕਲਮ ਚੁੱਕਣ ਵਾਲਾ, ਸੋਚਣ ਵਾਲਾ ਉਹਦੇ ਨਿਕਲੇ ਹੀ ਆਜਜ਼ੀ ਦੇ ਵਿੱਚ ਹੋਏ। ਇਹਦੀ ਕੀ ਵਜ੍ਹਾ ਹੈ? ਇਹਦੇ ਪਿੱਛੇ ਕੀ ਰੀਜ਼ਨਸ ਹੋ ਸਕਦੀਆਂ? ਇੱਕ ਵਾਰੀ ਹੋਰ ਮੈਂ ਕਹਾਂਗਾ ਕਿ ਬੜਾ ਸੋਹਣਾ ਸਵਾਲ। ਦੇਖੋ, ਇਹ ਤੇ ਧੜੇਬਾਜ਼ੀ ਤੇ ਸਾਨੂੰ ਜਿਹੜੇ ਸਾਡੇ ਮਜ਼ਹਬ ਹਨ ਉਹਨਾਂ ਦੇ ਵਿੱਚ ਵੀ ਨਜ਼ਰ ਆਉਂਦੀ ਹੈ। ਜਿੱਥੇ ਇਨਸਾਨੀ ਨਫਸੀਆਤ ਹੈ ਕਿ ਉਹਨਾਂ ਨੂੰ ਆਪਣੇ ਮੁਫਾਦਾਤ ਆ ਜਾਣਗੇ ਨਾ, ਉੱਥੇ ਉਹ ਮਜ਼ਹਬਾਂ ਦੇ ਵਿੱਚ ਵੀ ਧੜੇਬਾਜ਼ੀ ਕਰਨਗੇ, ਉੱਥੇ ਉਹ ਕੌਮਾਂ ਦੇ ਵਿੱਚ ਵੀ ਧੜੇਬਾਜ਼ੀ ਕਰਨਗੇ, ਉੱਥੇ ਲਿਟਰੇਚਰ ਦੇ ਵਿੱਚ ਵੀ ਕਰਨਗੇ। ਸੋ ਲਿਟਰੇਚਰ ਦੇ ਵਿੱਚ ਇੱਕ ਵੱਡੀ ਧੜੇਬਾਜ਼ੀ ਤੋਂ ਪਹਿਲੇ ਅਸੀਂ ਤਰੱਕੀ ਪਸੰਦ ਕੌਣ ਹੈ ਤੇ ਨਾਮ ਤਰੱਕੀ ਪਸੰਦ ਕੌਣ ਹੈ। ਹੁਣ ਅੱਗੇ ਆ ਗਿਆ ਕਿ ਜਿਹੜੀ ਨਾਵਾਂ ਦੀ ਖਾਹਿਸ਼ ਹੈ ਨਾ ਪੰਜਾਬੀ ਦੇ ਵਿੱਚ। ਦੇਖੋ, ਗਵਰਨਮੈਂਟ ਤਾਂ ਮੈਂ ਬਾਰ-ਬਾਰ, ਕਿਉਂਕਿ ਮੇਨ ਵਿਕਟਮ ਜਿਹੜੀ ਹੈ ਜਿਹਦੇ ਥਰੂ ਸਾਰਾ ਕੁਝ ਹੋ ਰਿਹਾ ਹੈ ਉਹ ਸਰਕਾਰ ਹੈ ਜਿਹੜੀ ਸਾਰਾ ਕੁਝ ਇਸ ਨੂੰ ਬਰਬਾਦ ਕਰ ਰਹੀ ਹੈ। ਉਹਨਾਂ ਨੂੰ ਕੋਈ ਅਵਾਰਡ ਵੱਡੇ ਨਹੀਂ ਮਿਲਦੇ। ਮਿਸਾਲ ਦੇ ਤੌਰ ਤੇ ਅਕੈਡਮੀ ਅਦਬਿਆਤ ਦੇ ਥਰੂ ਜੋ ਮਿਲੇਗਾ ਉਹ ਕਿਤੇ ਇੱਕ ਅਵਾਰਡ ਮਿਲੇਗਾ ਪੰਜਾਬੀ ਨੂੰ, ਠੀਕ ਹੈ। ਉਹ ਅਕੈਡਮੀ ਅਦਬਿਆਤ ਦੇ ਨਾਮ ਦੇ ਕੋਈ 4 ਇਦਾਰੇ ਹੋਣ, ਇਹਨਾਂ ਨੂੰ ਅਵਾਰਡ ਮਿਲਣ, ਇਹਨਾਂ ਨੂੰ ਨਾਲ ਉਹਨਾਂ ਦੀ ਕੁਝ ਅਮਾਊਂਟ ਮਿਲੇ ਤਾਂ ਕਿ ਇਹਨਾਂ ਦਾ ਫੋਕਸ ਵੱਡੀ ਕ੍ਰੀਏਸ਼ਨ ਤੇ ਹੋਵੇ, ਵੱਡਾ ਲਿਟਰੇਚਰ ਕ੍ਰੀਏਟ ਕਰਨ ਤੇ ਹੋਣ। ਇਹਨਾਂ ਦਾ ਫੋਕਸ ਤੇ ਹੁੰਦਾ ਹੈ ਕਿ ਜੇ ਮੈਂ 4 ਦੂਜੇ ਸ਼ਹਿਰ ਨੂੰ ਢਾਹ ਲਿਆ, ਮੈਂ ਇਹਨੂੰ ਸੋਸ਼ਲ ਮੀਡੀਆ ਤੇ ਗੰਦਾ ਕਰ ਲਿਆ ਤੇ ਫਿਰ ਮੈਂ ਵੱਡਾ ਸ਼ਹਿਰ ਹੋ ਜਾਣਾ।
ਸੋ ਜਿਹੜੀਆਂ ਆਪਸੀ ਰਕਾਬਤਾਂ ਆਪਸੀ ਚਪਕਲਸ਼ਾਂ ਹਨ ਉਹ ਵੱਡੇ ਨਾਮ ਬਣਨ ਦੀਆਂ ਹਨ ਔਰ ਉਹ ਵੱਡਾ ਨਾਮ ਬਣਾਉਣ ਦੀ ਖਾਹਿਸ਼ ਬਿਲਕੁਲ ਹੋਣੀ ਚਾਹੀਦੀ ਹੈ, ਹਰ ਸ਼ਾਇਰ ਦੀ ਹੁੰਦੀ ਹੈ। ਔਰ ਅਸੀਂ ਦੇਖਦੇ ਹਾਂ ਸ਼ਾਇਰੀ ਦੀ ਤਾਰੀਖ ਜਿਹੜੀ ਹੈ ਉਹ ਇੰਜ ਦੀ ਹੀ ਹੈ, ਲੇਕਿਨ ਉਹਦੇ ਵਿੱਚ ਇਹ ਉਦੋਂ ਘਟ ਜਾਏਗੀ ਜਦੋਂ ਇਹਦਾ ਕੋਈ ਜਿਹੜਾ ਮੇਨ ਮਕਸਦ ਹੈ ਉਹ ਵੱਡਾ ਹੋ ਜਾਏਗਾ। ਜਦੋਂ ਤੱਕ ਉਹ ਨਹੀਂ ਹੁੰਦਾ ਤੇ ਇਹ ਸੁਸਾਇਟੀ ਉਹੀ ਹੈ ਕਿ ਜਿਹਨੂੰ ਜ਼ਿਹਨੀ ਤੌਰ ਤੇ ਜਿਵੇਂ ਬਾਰ-ਬਾਰ ਕਹਿਣਾ ਕਿ ਤਬਾਹ ਕੀਤਾ ਗਿਆ ਹੈ। ਇਹਦੀ ਮੈਂਟਲ ਗਰੂਮਿੰਗ ਤੇ ਮੈਂਟਲ ਡਿਵੈਲਪਮੈਂਟ ਤੇ ਕੋਈ ਕੱਖ ਕੰਮ ਨਹੀਂ ਹੋਇਆ ਔਰ ਇਹਦੇ ਤੇ ਕੰਮ ਜਦੋਂ ਤੱਕ ਨਹੀਂ ਹੋਏਗਾ ਇੱਥੇ ਇਹ ਜਿਹੜੀ ਸਿਚੁਏਸ਼ਨ ਹੈ ਇਸ ਤੋਂ ਵੀ ਬੁਰੀ ਹੋਏਗੀ, ਉਹ ਅੱਛੀ ਨਹੀਂ ਹੋਏਗੀ। ਸਰ ਸਾਡਾ ਕਿਸੇ ਵੀ ਜ਼ੁਬਾਨ ਦੇ ਨਾਲ ਕੋਈ ਇਖਤਲਾਫ ਨਹੀਂ, ਜ਼ੁਬਾਨ ਆਪਣੀ ਜਗ੍ਹਾ ਆਪ ਬਣਾ ਲੈਂਦੀ ਹੈ। ਤੁਸੀਂ ਵੀ ਮੇਰੀ ਇਸ ਗੱਲ ਦੀ ਤਾਇਦ ਕੀਤੀ ਸ਼ੁਰੂ ਤੇ ਕਿ ਅਸੀਂ ਮਾਡਰਨਿਜ਼ਮ ਜਿਹੜੀ ਹੈਗੀ ਸਾਨੂੰ ਇਹਦੇ ਮੁਤਾਬਿਕ ਢਲਣਾ ਚਾਹੀਦਾ। ਬਹੁਤ ਅੱਛੀ ਗੱਲ ਹੈ ਕਿ ਅਸੀਂ ਸਾਡੇ 'ਚ ਐਕਸੈਪਟੈਂਸ ਹੈਗੀ ਹੈ ਕਿ ਯਾਰ ਅਗਰ ਕੋਈ ਬੰਦਾ ਸਾਡੇ ਦੇ ਉੱਪਰ ਡੋਮੀਨੇਟ ਕਰ ਰਿਹਾ ਤਾਂ ਉਹਦੇ 'ਚ ਅੱਛਾਈਆਂ ਕੀ ਨੇ ਸਾਨੂੰ ਲੱਭਣੀਆਂ ਚਾਹੀਦੀਆਂ ਹੈਗੀਆਂ। ਕੋਈ ਵੀ ਜ਼ੁਬਾਨ ਆ ਜਾਂ ਕੋਈ ਵੀ ਕੌਮ ਆ ਜਾਂ ਕੋਈ ਵੀ ਮੁਆਸ਼ਰਾ ਵਾ ਉਹਨੇ ਆਪਣਾ ਕਲਚਰ ਨਹੀਂ ਛੱਡਿਆ। ਮੈਂ ਮਤਲਬ ਹਾਲੇ ਵੀ ਅਗਰ ਮੈਂ ਕੋਈ ਹਾਲੀਵੁੱਡ ਦੀ ਫਿਲਮ ਦੇਖਾਂ ਜਾਂ ਬਾਲੀਵੁੱਡ ਦੀ ਕੋਈ ਫਿਲਮ ਦੇਖਾਂ ਮੈਨੂੰ ਉਹਦੇ ਵਿੱਚ ਉਹਨਾਂ ਦਾ ਕਲਚਰ ਬਿਲਕੁਲ ਵਾਜ਼ਿਹ ਨਜ਼ਰ ਆਉਂਦਾ ਹੈਗਾ। ਅਸੀਂ ਛਾਬੀ ਦੀ ਜਗ੍ਹਾ ਪਲੇਟ ਲੈਣ ਦੀ, ਅਸੀਂ ਪੱਖੀ ਖਤਮ ਕਰ ਦਿੱਤੀ, ਫੂਕਣੀ ਖਤਮ ਕਰ ਦਿੱਤੀ। ਚਲੋ ਠੀਕ ਹੈ ਵਕਤ ਦੇ ਮੁਤਾਬਿਕ ਖਤਮ ਹੋ ਗਈਆਂ ਇਹ ਚੀਜ਼ਾਂ, ਲੇਕਿਨ ਇਹਦੇ ਬਾਰੇ ਦੇ ਵਿੱਚ ਬੱਚੇ ਜਾਣਦੇ ਹੀ ਨਹੀਂ। ਤੁਸੀਂ ਨਹੀਂ ਸਮਝਦੇ ਕਿ ਸਾਡੇ ਵੱਡਕਿਆਂ ਨੂੰ ਜਿਹੜਾ ਇਹਦਾ ਤਜ਼ਕਰਾ ਕਰਦਾ ਰਹਿਣਾ ਚਾਹੀਦਾ, ਕਮ ਸੇ ਕਮ ਪਤਾ ਹੋਣਾ ਚਾਹੀਦਾ ਕਿ ਮੈਂ ਇੱਕ ਐਸਾ ਬੱਚਾ ਜਿਹੜਾ ਮੰਮੀ ਡੈਡੀ ਨਹੀਂ ਵੀ ਹੈਗਾ ਉਹਨੂੰ ਵੀ ਜਦੋਂ ਪੁੱਛਣਾ ਨਾ ਪੁੱਤਰ ਸਵਾਹ ਕੀ ਹੁੰਦੀ ਹੈ ਨਹੀਂ ਪਤਾ, ਫੂਕਣੀ ਕੀ ਹੁੰਦੀ ਹੈ ਨਹੀਂ ਪਤਾ, ਛਾਬੀ ਕੀ ਹੁੰਦੀ ਹੈ ਨਹੀਂ ਪਤਾ। ਤੁਹਾਡਾ ਇਹਦੇ ਬਾਰੇ 'ਚ ਕੀ ਪੁਆਇੰਟ ਆਫ? ਇਹਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਨਾ ਹੋਲ ਸੁਸਾਇਟੀ ਨੂੰ ਉਹ ਤੇ ਇਹ ਹੋਏਗਾ ਕਿ ਉਹ ਆਪਣੀ ਜਿਹੜੀ ਰਵਾਇਤ ਪਸੰਦੀ ਹੈ ਜਾਂ ਇੱਥੋਂ ਦੀ ਜਿਹੜੀ ਰਹਿਤਲ ਹੈ ਉਸ ਨੂੰ ਉਹ ਭੁੱਲ ਜਾਣਗੇ। ਮਿਸਾਲ ਦੇ ਤੌਰ ਤੇ ਮੈਂ ਚੰਗੇੜ ਦੇ ਵਿੱਚ ਹੀ ਮੇਰਾ ਖਾਣਾ ਆਉਂਦਾ ਹੈ ਔਰ ਚੰਗੇੜ ਦਾ ਮੇਰੀ ਆਉਣ ਵਾਲੀ ਨਸਲ ਨੂੰ ਤਦੇ ਪਤਾ ਹੋਏਗਾ ਮੈਂ ਉਹਦੇ 'ਚ ਖਾਣਾ ਖਾਵਾਂਗਾ ਤਾਂ ਚੰਗੇੜ ਦਾ ਮੈਨੂੰ ਅਗਰ ਤੇ ਕੋਈ ਨੁਕਸਾਨ ਹੋ ਰਿਹਾ ਹੈ ਨਾ ਤੇ ਫਿਰ ਮੈਂ ਉਸ ਤੋਂ ਕੱਟ ਆਫ ਹੋਵਾਂ। ਅਗਰ ਮੇਰੇ ਲਈ ਉਹ ਬਹੁਤ ਬਿਹਤਰ ਹੈ, ਮਿਸਾਲ ਤੋਂ ਚੰਗੇੜ ਦੇ ਵਿੱਚ ਕੱਪੜੇ ਦੇ ਵਿੱਚ ਰੋਟੀ ਰੱਖੀ ਹੋਏਗੀ ਨਾ ਤੇ ਉਹਦੇ ਫਾਇਦੇ ਬਹੁਤ ਹਨ। ਉਹ ਜ਼ਿਆਦਾ ਦੇਰ ਤੱਕ ਉਹ ਗਰਮ ਰਹੇਗੀ, ਮੈਂ ਉਹਨੂੰ ਠੰਡੀ ਨਹੀਂ ਹੋਏਗੀ, ਉਹ ਅਕੜੇਗੀ ਨਹੀਂ। ਉਹਦਾ ਇੱਕ ਜਿਤਨਾ ਵੀ ਕਲਚਰਲ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨਾ ਉਹ ਬੁਨਿਆਦੀ ਤੌਰ ਤੇ ਨਿਚੋੜ ਹੁੰਦਾ ਹੈ ਕਿਸੇ ਵੀ ਰਹਿਤਲ ਦਾ। ਉਹ ਚੀਜ਼ ਐਵੇਂ ਅੱਗੇ ਵੱਧ ਹੀ ਨਹੀਂ ਸਕਦੀ। ਅਗਰ ਉਹਦੇ ਵਿੱਚ ਕੋਈ ਬੁਰਾ ਫੇਲ ਹੋਏਗਾ ਤੇ ਉਹ ਪਿੱਛੇ ਉਹ ਬਿਲਕੁਲ ਕੱਟ ਆਫ ਹੋ ਜਾਏਗਾ, ਉਹ ਪੈਰਲਲ ਨਾਲ ਨਹੀਂ ਚੱਲਦਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਸਲਾਂ ਦੇ ਨਾਲ। ਸੋ ਸਾਨੂੰ ਬਿਲਕੁਲ ਦੱਸਣਾ ਚਾਹੀਦਾ ਹੈ ਔਰ ਜਿਹੜੀਆਂ ਅੱਛੀਆਂ ਚੀਜ਼ਾਂ ਹਨ ਔਰ ਮੋਸਟਲੀ ਕਲਚਰ ਤੇ ਤੁਹਾਡੀਆਂ ਅੱਛੀਆਂ ਹੀ ਹੁੰਦੀਆਂ ਹਨ ਤਦੇ ਹੀ ਤੋਂ ਜ਼ਿੰਦਾ ਹੁੰਦੀਆਂ ਹਨ ਤੇ ਇਹਦੇ ਵਾਸਤੇ ਕੁਝ ਇਸ ਤਰੀਕੇ ਦੇ ਫੈਸਟੀਵਲਸ ਹੋਣੇ ਚਾਹੀਦੇ ਹਨ ਜਿਹਦੇ ਤੇ ਕੋਈ ਵਿਖਾੜੇ ਹੋਣੇ ਚਾਹੀਦੇ ਹਨ ਔਰ ਜਿਹਦੇ ਵਾਸਤੇ ਅਸੀਂ ਕੋਈ ਥੋੜੀ ਜਿਹੀ ਕੋਸ਼ਿਸ਼ ਪੰਜਾਬ ਕਲਚਰ ਡੇ ਦੀ ਵੀ ਅਸੀਂ ਕਰ ਰਹੇ ਹਾਂ ਪਿਛਲੇ 2 ਸਾਲਾਂ ਤੋਂ ਔਰ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵੀ ਉਸ ਨੂੰ ਮੰਨਣਾ ਹੈ। ਉਹਦੇ ਤੇ ਫਿਰ ਸਾਨੂੰ ਅਜੇ ਤੇ ਅਸੀਂ ਉਹ ਇੱਕ ਲਿਮਟਿਡ ਐਡੀਸ਼ਨ ਤੁਸੀਂ ਕਹਿ ਲਓ ਉਹਦਾ ਪੰਜਾਬ ਕਲਚਰ ਡੇ ਦਾ ਦੇ ਰਹੇ ਹਾਂ ਕਿ ਜਿੰਨਾ ਕਿ ਅਸੀਂ ਉਹ ਕਰੋਨਾ ਦੇ ਵਿੱਚ ਪਿਛਲੇ ਸਾਲ ਵੀ ਕਰ ਸਕਦੇ ਸੀ, ਇਸ ਦਫਾ ਵੀ ਕਰ ਸਕਦੇ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਹਨ ਚੀਜ਼ਾਂ ਉਹਦੇ ਤੋਂ ਸਾਡੀ ਜਾਨ ਛੁੱਟੇ, ਉਹਦੇ 'ਚ ਫਿਰ ਪੂਰੀ ਸੁਸਾਇਟੀ ਇਨਵੋਲਵ ਹੋਏ, ਉਸ ਖੂਬਸੂਰਤੀਆਂ ਅਸੀਂ ਐਕਸਪਲੋਰ ਕਰੀਏ। ਉਹ ਜਿਤਨੀਆਂ ਖੂਬਸੂਰਤੀਆਂ ਨਜ਼ਰ ਆਉਣਗੀਆਂ ਉਹ ਦਿਲਾਂ ਦੇ ਵਿੱਚ ਆਪਣਾ ਘਰ ਪੈਦਾ ਕਰਨਗੀਆਂ, ਅੱਖਾਂ ਨੂੰ ਉਹ ਸੋਹਣੀਆਂ ਲੱਗਣਗੀਆਂ, ਉਹ ਬੁਰੀਆਂ ਨਹੀਂ ਲੱਗਣਗੀਆਂ। ਜਿਵੇਂ ਤੁਸੀਂ ਚੰਗੇੜ ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਖੁੱਸਿਆਂ ਦਾ ਕਰ ਰਹੇ ਹੋ, ਬਾਕੀ ਤੁਸੀਂ ਹੋਰ ਲਾਚੇ ਛਾਚੇ ਹਨ। ਇਹ ਅੱਜ ਦੀ ਨਸਲ ਤੇ ਚਾਹੁੰਦੀ ਹੈ ਕਿ ਇਤਨਾ ਕਲਰਫੁਲ ਉਹਨਾਂ ਨੂੰ ਚੀਜ਼ਾਂ ਮਿਲਣ। ਅੱਜ ਦੀ ਨਸਲ ਨੂੰ ਤੇ ਤੁਸੀਂ ਜੀਨਸ ਦੀ ਪੈਂਟ ਤੇ ਉਹ ਵੀ ਗੋਡਿਆਂ ਤੋਂ ਫਟੀ ਹੋਈ, ਉਸ ਤੋਂ ਇਲਾਵਾ ਹੋਰ ਕੁਝ ਦੇ ਹੀ ਨਹੀਂ ਰਹੇ। ਸੋ ਇਹ ਕਲਰਫੁਲ ਚੀਜ਼ਾਂ ਜਦੋਂ ਮਿਲਣਗੀਆਂ ਤਾਂ ਆਟੋਮੈਟਿਕਲੀ ਉਹ ਅਡਾਪਟ ਕਰਨਗੇ ਕਿਉਂਕਿ ਜ਼ਿੰਦਗੀ ਦੇ ਨਾਲ ਜੁੜੀਆਂ ਚੀਜ਼ਾਂ ਹਨ। ਅੱਛਾ ਸਰ, ਤੁਸੀਂ ਸਹਾਫਤ ਪੜ੍ਹੀ ਵੀ ਹੈ ਮਾਸ਼ਾਅੱਲਾ ਤੇ ਉਹਨਾਂ ਵਕਤਾਂ 'ਚ ਪੜ੍ਹੀ ਹੈ ਜਦੋਂ ਵਾਕਈ ਸਹਾਫਤ ਹਕੀਕੀ ਸਹਾਫਤ ਸੀ ਤੇ ਉਹਦੇ ਵਿੱਚ ਅਸੀਂ ਐਡਵਰਟਾਈਜ਼ਮੈਂਟ ਪੜ੍ਹਦੇ ਸੀ, ਅਸੀਂ ਇਸ਼ਤਿਹਾਰਾਤ ਪੜ੍ਹਦੇ ਸੀ, ਤਸ਼ਹੀਰ ਪੜ੍ਹਦੇ ਸੀ। ਅਸੀਂ ਆਪਣੇ ਜਿਹੜੀ ਜਦੀਦਪਨ ਦੇ ਵਿੱਚ ਨੁਕਸਾਨਦੇਹ ਚੀਜ਼ਾਂ ਨੇ ਉਹਨੂੰ ਅਸੀਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਕਿ ਉਹਨੂੰ ਦੂਸਰੇ ਤਰੀਕੇ ਨਾਲ ਅਸੀਂ ਕਿੱਦਾਂ ਖ਼ਤਮ ਕਰ ਸਕਦੇ। ਮਤਲਬ ਇੱਕ ਟੀਨ ਪੈਕ ਹੈ, ਮੈਂ ਕੰਪਨੀਜ਼ ਦੇ ਨਾਮ ਨਹੀਂ ਲਵਾਂਗਾ, ਮੈਂ ਕੰਪਨੀਜ਼ ਦੇ ਟੀਨ ਪੈਕ ਨੇ ਜਾਂ ਉਹਨਾਂ ਦੀ ਬੋਤਲ ਹੈ ਉਹ ਨੁਕਸਾਨਦੇਹ ਨੇ, ਜਦਕਿ ਦੂਸਰੇ ਸਾਈਡ ਤੇ ਜਿਹੜੀ ਰੋਹ ਹੈ ਉਹ 20 ਰੁਪਏ ਦਾ ਗਲਾਸ ਹੈ ਤੇ ਉਹਦੇ ਨਾਲ ਜਿਹੜਾ ਸਾਡਾ ਕਿਸਾਨ ਵੀ ਖੁਸ਼ਹਾਲ ਹੋ ਜਾਏਗਾ। ਇੱਕ ਸਾਈਡ ਤੇ ਸ਼ੂਗਰ ਮਾਫੀਆ ਹੈ, ਇੱਕ ਸਾਈਡ ਤੇ ਗੁੜ ਹੈ। ਇਸੇ ਤਰੀਕੇ ਨਾਲ ਬਦਾਮਾਂ ਦਾ ਸ਼ਰਬਤ, ਬਦਾਮ ਵਿੱਚ ਕੋਈ ਨਹੀਂ ਹੈਗਾ ਲੇਕਿਨ ਇੱਕ ਅੱਛੀ ਕੰਪਨੀ ਬਣਾ ਰਹੀ ਹੈ ਤੇ ਉਹ ਸਾਡਾ ਨੌਜਵਾਨ 50 ਰੁਪਏ ਖਰਚ ਕੇ ਵੀ ਪੀ ਸਕਦਾ। ਤੇ ਅਸੀਂ ਕਿਸ ਤਰੀਕੇ ਨਾਲ ਜਿਹੜੀ ਸਾਡੀ ਕਲਚਰਲ ਚੀਜ਼ਾਂ ਹੈਗੀਆਂ ਨੇ ਖਾਣ ਪੀਣ ਵਾਲੀਆਂ,
ਰੋ ਹੋ ਗਈ ਹੈ, ਸਾਗ ਹੋ ਗਿਆ ਹੈ, ਲੱਸੀ ਹੋ ਗਿਆ ਹੈ, ਇਹਨੂੰ ਅਸੀਂ ਕਿੰਜ ਪ੍ਰਮੋਟ ਕਰ ਸਕਦੇ ਹਾਂ ਲੋਕਲ ਲੈਵਲ ਤੇ? ਦੇਖੋ ਉਹਦੀ ਪ੍ਰਮੋਸ਼ਨ ਵਾਸਤੇ ਤਾਂ ਤੁਸੀਂ ਜਿਤਨੇ ਇਸ ਤਰ੍ਹਾਂ ਦੇ ਇਵੈਂਟਸ ਹਨ ਉਹਨਾਂ ਦੇ ਥਰੂ ਤੁਸੀਂ ਕਰੋ ਔਰ ਉਹਨਾਂ ਦੇ ਬਾਰੇ ਅਵੇਅਰਨੈਸ ਦਿਓ। ਠੀਕ। ਜਦੋਂ ਕਿਸੇ ਵੀ ਪ੍ਰੋਡਕਟ ਦੇ ਬਾਰੇ ਤੁਸੀਂ ਦੱਸੋਗੇ, ਉਹ ਜਿਵੇਂ ਮੇਰੀ ਫੀਲਡ ਬ੍ਰਾਂਡ ਐਕਟੀਵੇਸ਼ਨ ਰਹੀ ਹੈ, ਉਹਨਾਂ ਦੇ ਥਰੂ ਲੋਕ ਡਾਇਰੈਕਟ ਦੱਸਣ ਜਾਂ ਕਿ ਅਸੀਂ ਉਹਨਾਂ ਦੀ ਕੋਈ TVC ਬਣੇ ਹੋਏ ਹੋਣ, ਉਹਨਾਂ ਦੇ ਥਰੂ ਉਹਨਾਂ ਨੂੰ ਪਤਾ ਚੱਲੇ। ਜਿਹੜਾ ਬਾਕੀ ਛਾ ਗਿਆ ਹੈ ਨਾ, ਟਿਨ ਪੈਕ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਬਾਕੀ ਸਾਰੀਆਂ ਚੀਜ਼ਾਂ ਛਾ ਗਈਆਂ ਹਨ, ਉਹਦੇ ਪਿੱਛੇ ਮਲਟੀਨੈਸ਼ਨਲ ਕੰਪਨੀ ਦਾ ਸਰਮਾਇਆ ਖੜਾ ਹੈ, ਉਹਦੇ ਪਿੱਛੇ ਪੂਰਾ ਸਰਮਾਇਆਦਾਰਾਨਾ ਨਿਜ਼ਾਮ ਖੜਾ ਹੈ। ਦੂਸਰੀ ਸਾਈਡ ਤੇ ਆਮ ਬੰਦੇ ਕੋਲ ਜਿਹੜੀਆਂ ਚੀਜ਼ਾਂ ਸੀ, ਉਹਨਾਂ ਨੇ ਉਹਦਾ ਪਾਣੀ ਵੀ ਖੋ ਕੇ ਤੇ ਉਹਨੂੰ ਜਿਹੜੀ ਮਿਨਰਲ ਵਾਟਰ ਵਾਲੀ ਬੋਤਲ ਹੈ ਉਹ ਦੇ ਦਿੱਤੀ ਹੈ। ਪਾਣੀ ਉਹਦਾ ਹੀ ਹੈ, ਉਹਨਾਂ ਨੇ ਬੋਤਲ ਦੇ ਵਿੱਚ ਪਾਇਆ ਹੈ। ਇਹ ਸੁਸਾਇਟੀ ਦੇ ਜਿਹੜੇ ਕੁਝ ਦਾਨਸ਼ਵਰ ਤਬਕਾ ਹੈ, ਜਿਨ੍ਹਾਂ ਦੇ ਕੁਝ ਇਹਨਾਂ ਲੋਕਾਂ ਦੇ ਨਾਲ ਪਿਆਰ ਕਰਨਾ ਉਹਨਾਂ ਦੇ ਅੰਦਰ ਸ਼ਾਮਿਲ ਹੈ, ਉਹਦੇ ਵਾਸਤੇ ਉਹਨਾਂ ਨੂੰ ਅੱਜ ਕੱਲ੍ਹ ਮਿਸਾਲ ਦੇ ਤੌਰ ਤੇ ਪਹਿਲੇ ਮੈਂ ਗੱਲ ਕਿੱਥੇ ਕਰਾਂ, ਮੈਂ ਜੀਓ ਤੇ ਕਰਾਂ ਮਿਸਾਲ ਦੇ ਤੌਰ ਤੇ ਕਿ ਮੈਂ ਕਿਸੇ ਬ੍ਰਾਂਡ ਦੀ ਗੱਲ ਕਰਾਂ, ਕੋਕ, ਪੈਪਸੀ, ਫਲਾਂ ਤੇ ਉਹ ਤਾਂ ਮੇਰੀ ਗੱਲ ਨਹੀਂ ਅੱਗੇ ਲੈ ਜਾਏਗਾ, ਕਿਉਂਕਿ ਉਹ ਤਾਂ ਚੱਲ ਉਸ ਦੇ ਪੈਸੇ ਦੇ ਨਾਲ ਰਹੀ ਹੈ। ਸੋ ਇਹ ਮੀਡੀਆ ਦੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਟੈਕਨੀਕਸ ਕੀ ਯੂਜ਼ ਹੁੰਦੀਆਂ ਹਨ, ਮਜਬੂਰੀਆਂ ਕੀ ਹੁੰਦੀਆਂ ਨੇ ਉਹਦੇ ਪਿੱਛੇ। ਹੁਣ ਮੇਰੇ ਕੋਲ ਜਿੱਥੇ ਤੁਸੀਂ ਬੈਠੇ ਹੋ, ਮੈਂ ਬੈਠਾ, ਮੈਨੂੰ ਕੋਈ ਮਜਬੂਰੀ ਨਹੀਂ, ਮੈਨੂੰ ਨਾ ਐਂਗਰੋ ਦੀ ਨਾ ਨੈਸਲੇ ਦੀ, ਮੈਨੂੰ ਕਿਸੇ ਦੀ ਕੋਈ ਮਸ਼ਹੂਰੀ ਨਹੀਂ। ਸੋ ਮੈਂ ਕਹਾਂਗਾ ਕਿ ਜੋ ਦੁੱਧ ਤੁਹਾਡੇ ਕੋਲ ਆਉਂਦਾ ਹੈ ਜਾਂ ਲਾਹੌਰ ਦੇ ਵਿੱਚ ਜੋ ਦੁੱਧ ਤੁਸੀਂ ਬਣਾ ਰਹੇ ਹੋ, ਉਹ ਸਾਰਾ ਫਰਾਡ ਹੈ। ਤੁਸੀਂ ਵਾਈਟਨਰ ਨੂੰ ਵੀ ਦੁੱਧ ਕਹਿ ਦਿੰਦੇ ਹੋ, ਸਾਰਾ ਫਰਾਡ ਹੈ। ਮੇਰੀ ਮੱਝ ਦਾ ਜਿਹੜਾ ਬਗੈਰ ਟੀਕੇ ਦਾ ਦੁੱਧ ਹੈ, ਉਹੀ ਕੁਦਰਤੀ ਹੈ, ਉਹੀ ਨੈਚੁਰਲ ਹੈ, ਉਹਦੇ 'ਚ ਹੀ ਗਿਜ਼ਾਈਅਤ ਹੈ। ਉਹ ਮੈਂ ਇੱਥੇ ਬਹਿ ਕੇ ਕਹਿ ਸਕਦਾ ਹਾਂ, ਠੀਕ ਹੈ। ਉਸ ਦੇ ਕਹਿਣ ਵਾਸਤੇ ਹੁਣ ਸਾਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਏਗਾ। ਇਹੀ ਪੰਜਾਬੀ ਰਹਿਤਲ ਦੀ ਜਿਹੜੀਆਂ ਖੂਬਸੂਰਤੀਆਂ ਹਨ, ਉਹਦੇ ਖਾਣੇ ਹਨ, ਉਹਨਾਂ ਨੂੰ ਸਾਨੂੰ ਦੱਸਣਾ ਪਏਗਾ। ਜਦੋਂ ਤੱਕ ਦੱਸਾਂਗੇ ਨਹੀਂ, ਲੋਕਾਂ ਨੂੰ ਕਿਵੇਂ ਪਤਾ ਚੱਲੇਗਾ? ਲੋਕਾਂ ਨੂੰ ਤਾਂ ਪਤਾ ਉਸ ਦਾ ਹੀ ਚੱਲੇਗਾ ਨਾ, ਜੋ ਇਸ਼ਤਿਹਾਰ ਉਹ ਦਿਨ ਰਾਤ ਉਹਨਾਂ ਦਾ ਚੱਲਦਾ ਹੋਇਆ ਦੇਖ ਰਹੇ ਹਾਂ। ਅਸੀਂ ਮਿਸਾਲ ਦੇ ਤੌਰ ਤੇ ਕਿਤੇ ਵੀ ਕੋਈ ਸਾਨੂੰ ਪਿਆਸ ਲੱਗਦੀ ਹੈ ਤਾਂ ਅਸੀਂ ਦੌੜ ਕੇ ਜਾਂਦੇ ਹਾਂ, ਪਾਣੀ ਦੀ ਬੋਤਲ ਲਵਾਂਗੇ ਜਾਂ ਅਸੀਂ ਕੋਲਡ ਡਰਿੰਕ ਆਵਾਂਗੇ। ਕੋਲਡ ਡਰਿੰਕ ਲਈ ਸਾਡੇ ਮੂੰਹੋਂ ਅਲਟੀਮੇਟਲੀ ਉਹੀ ਬ੍ਰਾਂਡ ਨਿਕਲੇਗਾ ਜਿੱਦਾਂ ਅਸੀਂ ਦਿਨ ਰਾਤ ਇਸ਼ਤਿਹਾਰ ਦੇਖੀ ਜਾ ਰਹੇ ਹਾਂ। ਸੋ ਇਹੀ ਪੰਜਾਬੀਆਂ ਨੂੰ ਕਰਨ ਦੀ ਲੋੜ ਹੈ ਕਿ ਤੁਸੀਂ ਆਪਣੇ ਸਾਗ ਦਾ, ਆਪਣੀ ਲੱਸੀ ਦਾ ਜਦੋਂ ਤੱਕ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੱਸੋਗੇ ਨਹੀਂ, ਲੋਕਾਂ ਦੇ ਜ਼ਿਹਨਾਂ ਦੇ ਵਿੱਚ ਕਿਸ ਤਰ੍ਹਾਂ ਆਏ। ਠੀਕ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਬਹੁਤ ਮੁਹੱਬਤ ਤੁਹਾਡੇ ਇੰਡੋਜ਼ TV ਦੀ, ਸਾਰਿਆਂ ਦੀ ਬਹੁਤ ਮੁਹੱਬਤ। ਔਰ ਦੁਨੀਆ ਭਰ ਦੇ ਵਿੱਚ ਜਿੱਥੇ ਲੋਕ ਬੈਠੇ ਹਨ, ਉਹਨਾਂ ਰਾਹੀਂ ਤੁਸੀਂ ਜਿਵੇਂ ਮੈਸੇਜ ਦੇ ਰਹੇ ਹੋ ਪੰਜਾਬੀਅਤ ਨਾਲ ਜੁੜੇ ਹੋਏ, ਇਹ ਬੜਾ ਹੀ ਦਿਲ ਖੁਸ਼ ਹੁੰਦਾ ਹੈ। ਔਰ ਸਦਾ ਇਹ ਕਰਦੇ ਰਹੋ ਔਰ ਬਹੁਤ ਖੁਸ਼ ਰਹੋ। ਬਹੁਤ ਸ਼ੁਕਰੀਆ ਸਰ। ਨਾਜ਼ਰੀਨ, ਮੈਂ ਅਹਿਮਦ ਰਜ਼ਾ ਸਾਹਿਬ ਦੀ ਇਸੇ ਗੱਲ ਦੇ ਨਾਲ ਪ੍ਰੋਗਰਾਮ ਦਾ ਇਖਤਤਾਮ ਚਾਹਾਂਗਾ ਕਿ ਜ਼ੁਬਾਨ ਜਿਹੜੀ ਹੈ ਜਾਂ ਕਲਚਰ ਜਿਹੜਾ ਹੈ, ਉਹ ਕਦੀ ਵੀ ਦੂਸਰਾ ਬੁਰਾ ਨਹੀਂ ਹੁੰਦਾ ਹੈਗਾ, ਲੇਕਿਨ ਆਪਣੇ ਨੂੰ ਵੀ ਬੁਰਾ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਸਾਡੀ ਜੁੜਤ ਰਹਿਣੀ ਚਾਹੀਦੀ ਹੈ ਤੇ ਸਾਡੇ ਰੇਤਲ ਦੇ ਨਾਲ, ਸਾਡੇ ਕਲਚਰ ਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ। ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡੀ ਵਜ੍ਹਾ ਹੈਗੀ ਉਹ ਇਹ ਹੀ ਹੈ ਕਿ ਜਦੋਂ ਅਸੀਂ ਆਪਣੀਆਂ ਸ਼ੈਵਾਂ ਨਾਲ ਜੁੜਾਂਗੇ ਤੇ ਸਾਨੂੰ ਆਪਣੀਅਤ ਦੇ ਨਾਲ ਨਾਲ ਤਰੱਕੀ ਦੀਆਂ ਜਿਹੜੀਆਂ ਮਨਾਜ਼ਿਲ ਹੈਗੀਆਂ ਨੇ, ਤਰੱਕੀ ਦੀਆਂ ਮੰਜ਼ਿਲਾਂ ਨੇ, ਉਹ ਵੀ ਆਰਾਮ ਦੇ ਨਾਲ ਜਿਹੜੀਆਂ ਅਸੀਂ ਅਚੀਵ ਕਰ ਲਵਾਂਗੇ। ਇਹ ਬਿਲਕੁਲ ਵੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਉਸ ਤਰੀਕੇ ਨਾਲ ਢਾਲ ਲਈਏ ਕਿ ਅਸੀਂ ਪੰਜਾਬੀ ਲੱਗੀਏ। ਅਸੀਂ ਪੰਜਾਬੀ ਉਦੋਂ ਹੀ ਲੱਗਣਾ ਵਾ ਜਦੋਂ ਅਸੀਂ ਪੰਜਾਬੀ ਬੋਲਣੀ ਆ। ਸਾਨੂੰ ਬੋਲਣ ਲੱਗੇ ਜਾਂ ਸੋਚਣਾ ਨਾ ਪਵੇ, ਜਦੋਂ ਅਸੀਂ ਗੱਲ ਕਰੀਏ ਸਾਨੂੰ ਲਫ਼ਜ਼ ਨਾ ਇਕੱਠੇ ਕਰਨੇ ਪੈਣ, ਇਹੀ ਸਾਡੀ ਆਪਣੀ ਜ਼ੁਬਾਨ ਹੈ। ਤੇ ਅਸੀਂ ਜ਼ਬਾਨ ਦੀ ਜਿਹੜੀ ਪ੍ਰਚਾਰ ਹੈਗਾ ਵਾ, ਪੰਜਾਬੀ ਪ੍ਰਚਾਰ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ, ਜਿਸ ਤਰ੍ਹਾਂ ਇਹ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਕਰ ਰਹੇ ਨੇ, ਅਸੀਂ ਵੀ ਇਸ ਚੈਨਲ ਦੇ ਜ਼ਰੀਏ ਆਪਣੀ ਪੰਜਾਬੀ ਰੇਤਲ ਨੂੰ, ਪੰਜਾਬੀ ਪ੍ਰਚਾਰ ਨੂੰ ਇੰਝ ਹੀ ਲੈ ਕੇ ਅੱਗੇ ਚੱਲਦੇ ਰਹਾਂਗੇ। ਮੈਨੂੰ ਇਜਾਜ਼ਤ ਦਿਵੋ, ਸਤਿ ਸ੍ਰੀ ਅਕਾਲ ਕਹਾਂਗਾ ਤੇ ਅਸਲਾਮ ਅਲੈਕੁਮ।